ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਛ ਪਸੁ ਨਗ ਨਾਗ ਨਰਾਦਪ ਸਰਬ ਸਮੈ ਸਭ ਕੋ ਪ੍ਰਤਪਾਰੈ ਭੂਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਬਾਸ ਨਾ ਪਰਿਆ ਰੇ ਮੁਖ ਉਚਰ ਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੰਡੜੈ ਝਾਲ ਝਲੁੰਗਲੈ ਨਾਵੜਾ ਲਈਐ ਕਿਸ ਨਾਉ ਲਈਐ ਪਰਮੇਸ਼ਰ
ਨਾਵੜਾ ਲਈਐ ਕਿਸ ਨਾਉ ਲਈਐ ਪਰਮੇਸ਼ਰ ਭੰਨਣ ਘਾੜਨ ਸਮਰੱਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ 'ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਾਰਾਂ ਤੇ ਵਧੀਕ ਪਾਵਨ ਬਾਣੀ ਅੰਦਰ ਹਜ਼ੂਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਿੱਖਾਂ ਦੇ ਬੇਨਤੀ ਕਰਨ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕਿਸ ਦਾ ਨਾਮ ਜਪਣਾ ਚਾਹੀਦਾ ਹੈ। ਜਗਤ ਅੰਦਰ ਕੋਈ ਕਿਸੇ ਦਾ ਨਾਮ ਲੈਂਦਾ, ਕੋਈ ਕਿਸੇ ਦਾ ਨਾਮ ਲੈਂਦਾ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਉਸ ਕਰਨਹਾਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਖਿਨ ਮਾਤਰ ਸਮੇਂ ਅੰਦਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦਾ ਹੈ। ਜਦੋਂ ਚਾਹੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਵਿੱਚ ਲੈ ਕਰ ਦਿੰਦਾ ਹੈ। ਜਿਸ ਪਰਮੇਸ਼ਰ ਦੇ ਹੱਥਾਂ ਵਿੱਚ ਜੀਵਾਂ ਦੀ ਉਤਪਤੀ ਹੈ, ਜੀਵਾਂ ਦੀ ਲੈਤਾ ਹੈ, ਜੀਵਾਂ ਦੀ ਘਾੜਤ ਨੂੰ ਘੜਨ ਵਾਲਾ, ਭੰਨਣ ਵਾਲਾ, ਇਉਂ ਜੋ ਸਰਬ ਕਲਾ ਸਮਰੱਥ ਪਰਮੇਸ਼ਰ ਹੈ। ਫਿਰ ਜੁਗੋ ਜੁਗ ਅਟਲ ਰਹਿਣ ਵਾਲਾ ਪਰਮੇਸ਼ਰ ਦਾ ਸਰੂਪ ਹੈ। ਐਸੇ ਕਰਨਹਾਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਸਾਧ ਸੰਗਤ ਜੀ, ਬਹੁਤਾਤ ਵਿੱਚ ਅੱਜ ਜ਼ਿਆਦਾਤਰ ਦੇਖਣ ਵਿੱਚ ਇਹੋ ਹੀ ਮਿਲਦਾ ਕਿ ਕੋਈ ਕੰਨਾਂ ਵਿੱਚ ਮੰਤਰ ਲੈ ਕੇ ਨਾਮ ਜਪਦਾ ਹੈ, ਕੋਈ ਕਿਸੇ ਤੋਂ ਜਾ ਕਰਕੇ ਨਾਮ ਦੀ ਦਾਤ ਲੈ ਲੈਂਦਾ। ਜਗਤ ਅੰਦਰ ਹੋਰ ਵੀ ਬਹੁਤ ਤਰ੍ਹਾਂ ਕਰਕੇ ਸਾਧਨ ਸਾਧੇ ਜਾਂਦੇ ਹੈ, ਕਰਮ ਕਾਂਡ ਤਰ੍ਹਾਂ ਤਰ੍ਹਾਂ ਕਰਕੇ ਕੀਤੇ ਜਾਂਦੇ ਹੈ। ਪਰ ਜੋ ਪਰਮੇਸ਼ਰ ਦੇ ਨਾਮ ਦੀ ਸਾਧ ਸੰਗਤ ਦੀ ਸ਼ਕਤੀ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਮਹਾਨ ਪ੍ਰਤਾਪ ਹੈ, ਇਹਦੇ ਸਮਾਨ ਕੋਈ ਦੁਨੀਆ ਦਾ ਸਾਧਨ ਹੋਰ ਨਹੀਂ ਹੈ। ਜਿਵੇਂ ਸਿਫਰਾਂ ਭਾਵੇਂ ਬੇਅੰਤ ਲਾ ਦਈਏ, ਏਕੇ ਤੋਂ ਬਿਨਾਂ ਕਿਸੇ ਦਾ ਮੁੱਲ ਨਹੀਂ ਪੈਂਦਾ। ਤਿਵੇਂ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਸਾਧ ਸੰਗਤ ਜੀ ਜਿਤਨੇ ਮਰਜ਼ੀ ਸਾਧਨ ਸਾਧ ਕਰਕੇ ਦੇਖ ਲਈਏ, ਕਰਮ ਕਾਂਡ ਕਰ ਕਰਕੇ ਦੇਖ ਲਈਏ, ਪਰ ਕਿਸੇ ਵੀ ਲੇਖੇ ਵਿੱਚ ਨਹੀਂ ਹਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਆ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ, ਰਸਨਾ ਤੋਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡੜੈ ਝਾਲ ਝਲੁੰਬਲੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਇਹ ਸਿੱਖੋ, ਜਗਤ ਅੰਦਰ ਸਭ ਤੋਂ ਵੱਡਾ ਕੌਣ ਹੈ? ਪਰਮਾਤਮਾ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਸਾਰੀ ਸ੍ਰਿਸ਼ਟੀ ਦੇ ਨਾਲੋਂ ਵੱਡਾ ਹੈ। ਜਿਵੇਂ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਵਚਨ ਪੜ੍ਹਦੇ ਹਾਂ, ਹਜ਼ੂਰ ਨੇ ਆਪਣੇ ਸਰੂਪ ਦੇ ਨਾਲੋਂ ਵੀ ਨਾਮ ਨੂੰ ਕਿੰਨੀ ਮਹਾਨਤਾ ਦਰਸਾਈ ਹੈ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਨਾ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ। ਪਰਮੇਸ਼ਰ ਦਾ ਨਾਮ ਸਰੂਪ ਦੇ ਨਾਲੋਂ ਵੀ ਵੱਡਾ ਹੈ ਔਰ ਨਾਮ ਦੁਆਰਾ ਹੀ ਨਾਮੀ ਦੀ ਅਭੇਦਤਾ ਹੁੰਦੀ ਹੈ। ਜਿਵੇਂ ਸਾਧ ਸੰਗਤ ਜੀ, ਕਿਸੇ ਬਾਦਸ਼ਾਹ ਨੂੰ ਮਿਲਣਾ ਹੋਵੇ ਤੇ ਉਹਦਾ ਨਾਮ ਹੀ ਪਤਾ ਨਾ ਹੋਵੇ ਤੇ ਕਿਵੇਂ ਪਹੁੰਚਿਆ ਜਾ ਸਕਦਾ ਹੈ? ਜਿੰਨੀ ਦੇਰ ਤੱਕ ਨਾਮ ਨਾ ਪਤਾ ਹੋਵੇ ਉਨੀ ਦੇਰ ਤੱਕ ਭਟਕਣਾ ਹੈ, ਖੱਜਲ ਖੁਆਰੀ ਹੈ। ਜੇ ਨਾਮ ਪਤਾ ਹੋਵੇ, ਰਸਤਾ ਖੁੱਲ੍ਹ ਜਾਵੇ ਤੇ ਕਿਸੇ ਤੋਂ ਆਖਰਕਾਰ ਪੁੱਛ ਪਛਾ ਕੇ ਉੱਥੇ ਪਹੁੰਚ ਹੀ ਜਾਂਦਾ ਹੈ। ਤੇ ਸਾਧ ਸੰਗਤ ਜੇ ਨਾਮ ਹੀ ਭੁੱਲ ਜਾਵੇ ਤੇ ਫਿਰ ਪਹੁੰਚਣਾ ਕਿਵੇਂ ਹੈ? ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਨਾਮ ਦੁਆਰਾ ਹੀ ਪਰਮੇਸ਼ਰ ਦੀ ਅਭੇਦਤਾ ਦਰਸਾਈ ਹੈ ਕਿ ਜਿੰਨੀ ਦੇਰ ਤੱਕ ਵਾਹਿਗੁਰੂ ਦਾ ਨਾਮ, ਇਹ ਸ਼ਬਦ ਦਾ ਅਭਿਆਸ ਨਹੀਂ ਕੀਤਾ ਜਾਂਦਾ, ਉਨੀ ਦੇਰ ਤੱਕ ਪਰਮਾਤਮਾ ਦੀ ਅਭੇਦਤਾ ਨਹੀਂ ਪ੍ਰਾਪਤ ਹੋ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਹੈ ਕਿ ਯੁੱਗਾਂ ਯੁੱਗਾਂ ਦੇ ਅੰਦਰ ਵੱਡਾ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੈ। ਉਸ ਪਰਮੇਸ਼ਰ ਦਾ ਨਾਮ ਵੀ ਸਦੀਵ ਕਾਲ ਵਾਸਤੇ ਰਹਿਣ ਵਾਲਾ ਹੈ, ਜੁਗੋ ਜੁਗ ਅਟਲ ਰਹਿਣ ਵਾਲਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ ਔਰ ਸੁੱਚਾ ਪਰਮੇਸ਼ਰ ਦਾ ਨਾਮ ਹੈ। ਔਰ ਸਾਧ ਸੰਗਤ ਜੀ, ਜਿਤਨੇ ਵੀ ਸੰਸਾਰ ਦੇ ਜੰਜਾਲ ਝੱਜੜ ਵੇਲੇ ਹੈ, ਸਭ ਜੰਜਾਲਾਂ ਤੋਂ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਧੰਨ ਹਨ ਉਹ ਗੁਰਮੁਖ ਪਿਆਰੇ, ਜਗਤ ਦੀ ਮੋਹ ਮਮਤਾ ਵਿੱਚ ਰਹਿੰਦੇ ਹੋਇਆ ਵੀ ਕਮਲ ਦੇ ਵਾਂਗ ਨਿਰਲੇਪ ਜੀਵਨ ਨਿਰਵਾਹ ਕਰਦੇ ਹੈ। ਜਿਨ੍ਹਾਂ ਨੇ ਵਾਹਿਗੁਰੂ ਸ਼ਬਦ ਦਾ ਅਭਿਆਸ ਕੀਤਾ, ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ, ਸਾਧ ਸੰਗਤ ਜੀ, ਜਿਵੇਂ ਕਮਲ ਪਾਣੀ ਤੋਂ ਨਿਰਲੇਪ ਰਹਿੰਦਾ ਨਾ, ਪਾਣੀ ਜਿਵੇਂ ਜਿਵੇਂ ਉੱਚਾ ਉੱਠਦਾ ਤਿਵੇਂ ਤਿਵੇਂ ਉੱਚੇ ਉੱਠਦਾ ਜਾਂਦਾ ਹੈ। ਤਿਵੇਂ ਹੀ ਪਦਾਰਥਾਂ ਰੂਪੀ ਜਲ ਭਾਵੇਂ ਜਿਤਨਾ ਮਰਜ਼ੀ ਪ੍ਰਾਪਤ ਹੋ ਜਾਣ, ਬਹੁਤੇ ਧਨ ਪਦਾਰਥਾਂ ਦੀ ਇਕੱਤਰਤਾ ਹੋ ਜਾਵੇ, ਪਰ ਗੁਰਮੁਖ ਪਿਆਰੇ ਨਾਮ ਜਪਣ ਦੇ ਅਭਿਆਸ ਕਰਨ ਵਾਲੇ ਜੋ ਅਭਿਆਸੀ ਜਾਣੇ ਹੈ, ਉਹ ਸਾਧ ਸੰਗਤ ਜੀ ਕਮਲ ਦੇ ਵਾਂਗ ਨਿਰਲੇਪ ਰਹਿ ਕੇ ਜੀਵਨ ਨਿਰਵਾਹ ਕਰਦੇ ਨੇ। ਗਰੀਬ ਨਵਾਜ ਸਤਿਗੁਰੂ ਜੀ ਨੇ ਐਸੀ ਨਾਮ ਦੀ ਮਹਾਨਤਾ ਦਰਸਾਈ ਹੈ ਔਰ ਹਜ਼ੂਰ ਨੇ ਫਰਮਾਨ ਕੀਤਾ, ਵੱਡੜਾ ਝਾਲ ਝਲੁੰਬੜੈ, ਕਿ ਜਿਹੜਾ ਸੰਸਾਰ ਦੇ ਅੰਦਰ ਵੱਡਾ ਕੌਣ ਹੈ? ਪਰਮਾਤਮਾ। ਔਰ ਸੰਸਾਰ ਦੇ ਜਿਤਨੇ ਵੀ ਜੀਵ ਨੂੰ ਜੰਜਾਲ ਪਾਉਣ ਵਾਲੇ, ਜਕੜਨ ਵਾਲੇ ਹੈ, ਉਹ ਦੁਨੀਆ ਦੇ ਬੰਧਨ ਹਨ, ਵਿਕਾਰਾਂ ਰੂਪੀ ਬੰਧਨ ਹੈ। ਪਰਮੇਸ਼ਰ ਦਾ ਨਾਮ ਹੀ ਇਹਨਾਂ ਤੋਂ ਬੰਦ ਖਲਾਸੀ ਕਰਾਉਣ ਵਾਲਾ ਹੈ। ਔਰ ਹਜ਼ੂਰ ਨੇ ਸਾਧ ਸੰਗਤ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਤਰੀਵ ਭਾਵ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ 84 ਦੇ ਗੇੜੇ ਵਿੱਚੋਂ ਸਾਧ ਸੰਗਤ ਜੀ, ਜਿਤਨੀਆਂ ਵੀ 84 ਲੱਖ ਜੂਨਾਂ ਹਨ, ਸਭ ਤੋਂ ਉੱਤਮ ਜੂਨ ਹੈ ਮਨੁੱਖਾ ਦੇਹੀ ਦੀ, ਸਭ ਤੋਂ ਉੱਤਮ ਜੂਨ, ਕਿਉਂਕਿ ਇਸ ਜੂਨ ਦੁਆਰਾ ਮਾਨਸ ਜੀਵਨ ਦੇ ਦੁਆਰਾ ਹੀ ਪਰਮਾਤਮਾ ਦੀ ਅਭੇਦਤਾ ਮਿਲ ਸਕਦੀ ਹੈ। ਪਰਮਾਤਮਾ ਨੇ ਮਾਨਸ ਜੀਵਨ ਦੇ ਅੰਦਰ ਵਿਵੇਕ ਬੁੱਧ ਦੀ ਦਾਤ ਬਖਸ਼ਿਸ਼ ਕੀਤੀ ਹੈ। ਜੋ ਗਰੀਬ ਨਵਾਜ ਸਤਿਗੁਰੂ ਜੀ ਤੋਂ ਗਿਆਨ ਦੀ ਦਾਤ ਪ੍ਰਾਪਤ ਕਰਕੇ ਪਰਮਾਰਥ ਦੇ ਰਸਤੇ 'ਤੇ ਚੱਲ ਜਾਂਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਹੈ, ਇਸ ਲਈ ਜਿਹੜੇ ਵੱਡਾ ਸਾਧ ਸੰਗਤ ਜੀ 84 ਲੱਖ ਜੂਨਾਂ ਤੋਂ ਇਹ ਮਾਨਸ ਜੀਵਨ ਹੈ,
ਇਹਦੇ ਅੰਦਰ ਸਾਧ ਸੰਗਤ ਪੈਣ ਵਾਲੇ ਜਿਤਨੇ ਵੀ ਜੰਜਾਲ ਉਹਨਾਂ ਨੂੰ ਰਹਿਤ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਔਰ ਵੱਡੜਾ, ਵੱਡਾ ਕੀ ਹੈ? ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠਣਾ। ਜਿਵੇਂ ਸਾਧ ਸੰਗਤ ਜੀ ਜੋ 4 ਪਹਿਰ ਦਿਨ ਦੇ ਹਿੱਸੇ ਆਉਂਦੇ ਤੇ 4 ਪਹਿਰ ਰਾਤ ਦੇ ਹਿੱਸੇ ਆਉਂਦੇ ਹੈ। ਅੰਮ੍ਰਿਤ ਵੇਲੇ ਪਿਛਲੇ ਪੈਰ ਉੱਠਣਾ ਇਹਨੂੰ ਵੀ ਵੱਡਾ ਆਖਿਆ ਜਾਂਦਾ ਹੈ। ਤੇ ਸਾਧ ਸੰਗਤ ਜੀ ਔਰ ਸਤਿਗੁਰੂ ਜੀ ਦੀ ਜਦੋਂ ਸ਼ਰਨ ਧਾਰਨ ਕਰਨੀ ਹੈ, ਇਹ ਵੀ ਸਾਧ ਸੰਗਤ ਜੀ ਬਹੁਤ ਵੱਡਾ ਤੇ ਭਾਗਾਂ ਵਾਲਾ ਦਿਨ ਮੰਨਿਆ ਜਾਂਦਾ ਹੈ। ਗੁਰੂ ਵਾਲੇ ਬਣਨਾ, ਸਤਿਗੁਰੂ ਜੀ ਦੀ ਸਿੱਖੀ ਨੂੰ ਧਾਰਨ ਕਰਨਾ, ਗਰੀਬ ਨਵਾਜ਼ ਸਤਿਗੁਰਾਂ ਦੀ ਸਿੱਖੀ ਨੂੰ ਭਾਵਨਾ ਦੇ ਨਾਲ ਜੀਵਨ ਵਿੱਚ ਕਮਾਉਣਾ, ਇਹ ਵੀ ਇੱਕ ਵੱਡਾ ਭਾਗਾਂ ਵਾਲਾ ਦਿਨ ਮੰਨਿਆ ਜਾਂਦਾ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਵੱਡੜਾ ਝਾਲ ਚਲੰਬੜਾ। ਜਿਵੇਂ ਸਿੱਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਸੱਚੇ ਪਾਤਸ਼ਾਹ ਨਾਮ ਕਿਸ ਦਾ ਸਾਨੂੰ ਜਪਣਾ ਚਾਹੀਦਾ ਹੈ, ਹਜ਼ੂਰ ਫਰਮਾਨ ਕਰ ਰਹੇ ਹਨ, ਸਭ ਤੋਂ ਵੱਡਾ ਜੋ ਪਰਮੇਸ਼ਰ ਹੈ, ਜਗਤ ਦੇ ਜੰਜਾਲਾਂ ਤੋਂ ਰਹਿਤ ਕਰਨ ਵਾਲਾ ਜੋ ਵਾਹਿਗੁਰੂ ਦਾ ਨਾਮ ਹੈ। ਨਾਵੜਾ ਲਈਐ ਕਿਸ ਸਿੱਖ ਬੇਨਤੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਕਿਸ ਦਾ ਸਾਨੂੰ ਨਾਮ ਲੈਣਾ ਚਾਹੀਦਾ? ਜਗਤ ਅੰਦਰ ਕੋਈ ਕਿਸੇ ਦਾ ਨਾਮ ਜਪਦਾ, ਕੋਈ ਕਿਸੇ ਦਾ। हे ਮਹਾਰਾਜ ਸਾਨੂੰ ਕੌਣ ਜਿਹਾ ਨਾਮ ਲੈਣਾ ਚਾਹੀਦਾ ਹੈ? ਨਾਉ ਲਈਐ ਪਰਮੇਸ਼ਰ। ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਉਹ ਪਰਮ ਈਸ਼ਵਰ ਪਰਮੇਸ਼ਰ ਦਾ ਨਾਮ ਲੈਣਾ ਚਾਹੀਦਾ ਹੈ। ਭੰਨਣ ਘੜਨ ਸਮਰੱਥ। ਜੋ ਹਰ ਇੱਕ ਜੀਵਾਂ ਦੀ ਘਾੜਤ ਨੂੰ ਕਰਨ ਵਾਲਾ ਹੈ, ਹਰ ਇੱਕ ਸੰਸਾਰ ਦੇ ਜੀਵਾਂ ਨੂੰ ਭੰਨਣ ਵਾਲਾ ਹੈ। ਜਦੋਂ ਚਾਹੇ ਜੀਵਾਂ ਨੂੰ ਪੈਦਾ ਕਰ ਦੇਣ ਵਾਲਾ ਹੈ, ਜਦੋਂ ਚਾਹੇ ਜੀਵਾਂ ਦੀ ਲੈਦਾ ਕਰ ਦੇਣ ਵਾਲਾ ਹੈ, ਐਸਾ ਉਹ ਪਰਮੇਸ਼ਰ ਸਮਰੱਥ ਹੈ। ਫਿਰ ਔਗੁਣਾਂ ਨੂੰ ਭੰਨਣ ਵਾਲਾ ਹੈ ਤੇ ਜਗਿਆਸੂਆਂ ਦੇ ਹਿਰਦੇ ਅੰਦਰ ਸ਼ੁਭ ਗੁਣਾਂ ਦੀ ਘਾੜਤ ਨੂੰ ਕੱਢਣ ਵਾਲਾ ਹੈ। ਭਾਵ ਦੇਵੀ ਸੰਪਦਾ ਨੂੰ ਪੈਦਾ ਕਰਨ ਵਾਲਾ ਹੈ ਅਤੇ ਆਸਰੀ ਸੰਪਦਾ ਨੂੰ ਨਾਸ਼ ਕਰਨ ਵਾਲਾ ਹੈ। ਐਸਾ ਪਰਮੇਸ਼ਰ ਦਾ ਸਰੂਪ ਹੈ। ਉਸ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਭੰਨਣ ਕੜਨ ਸਮਰੱਥ ਹੈ। ਜਿਸ ਪਰਮਾਤਮਾ ਦੇ ਐਸੀ ਸ਼ਕਤੀ ਹੈ, ਖਿਨ ਮਾਤਰ ਸਮੇਂ ਵਿੱਚ ਅੱਖ ਪਸਾਰਨ ਤੋਂ ਵੀ ਥੋੜ੍ਹੇ ਜਿੰਨੇ ਸਮੇਂ ਅੰਦਰ ਜੀਵਾਂ ਦੀ ਘਾੜਤ ਘੜ ਦਿੰਦਾ ਹੈ। ਫਿਰ ਤਰ੍ਹਾਂ ਤਰ੍ਹਾਂ ਦੇ ਜੀਵ ਪਰਮੇਸ਼ਰ ਦੇ ਪੈਦਾ ਕੀਤੇ ਹਨ। ਅੱਖ ਪਸਾਰਨ ਤੋਂ ਥੋੜ੍ਹੇ ਜਿੰਨੇ ਸਮੇਂ ਵਿੱਚ ਸਾਰੇ ਜੀਵਾਂ ਨੂੰ ਮਹਾਂਪਰਲੋ ਕਰਕੇ ਆਪਣੇ ਸਰੂਪ ਦੇ ਵਿੱਚ ਹੀ ਸਮੇਟ ਲੈਂਦਾ ਹੈ। ਜਬ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹ ਧਰ ਸਭ ਹੋ। हे ਪਰਮਾਤਮਾ, ਜਦੋਂ ਆਕਰਖਣ ਸ਼ਕਤੀ ਕਰਦੇ ਹੋ, ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਵਿੱਚ ਸਮੇਟ ਲੈਂਦੇ ਹੋ। ਐਸਾ ਮਹਾਰਾਜ ਆਪ ਜੀ ਦਾ ਵੈਰਾਟ ਸਰੂਪ ਹੈ। ਐਸਾ ਕਰਨਹਾਰਾ ਤੇ ਭੰਜਨਹਾਰਾ ਜੋ ਪਰਮੇਸ਼ਰ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਹੈ ਸਿੱਖੋ, ਉਸ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਪਣਾ ਚਾਹੀਦਾ ਹੈ। ਹਰ ਹਟ ਭੀ ਤੂੰ ਤੂੰ ਕਰ ਹੈ। ਸਾਧ ਸੰਗਤ ਜੀ, ਕੋਈ ਮਨੁੱਖ ਜੋ ਖੂਹ ਦੇ ਮਣ ਤੇ ਬੈਠ ਕਰਕੇ ਤੇ ਸਾਧ ਸੰਗਤ ਜੀ ਆਵਾਜ਼ ਸੁਣਦਾ ਪਿਆ ਸੀਗਾ ਟਿੰਡਾਂ ਦੀ। ਜਦੋਂ ਟਿੰਡਾਂ ਚੱਲਦੀਆਂ ਨੇ ਤੇ ਸਾਧ ਸੰਗਤ ਭੀ ਤੂੰ ਭੀ ਤੂੰ ਭੀ ਤੂੰ ਦੀ ਆਵਾਜ਼ ਉਹਨਾਂ ਵਿੱਚੋਂ ਸੁਣਾਈ ਦਿੰਦੀ ਸੀ। ਉਹ ਬੈਠਾ ਹੋਇਆ ਕਹਿੰਦਾ ਕਿ ਮੇਰੇ ਤੋਂ ਜਾਪ ਤਾਂ ਨਹੀਂ ਹੁੰਦਾ, ਪਰ ਇਹ ਮੈਂ ਆਵਾਜ਼ ਆਪਣੇ ਕੰਨਾਂ ਦੇ ਨਾਲ ਸੁਣੀ ਜਾਂਦਾ ਹਾਂ। ਮਹਾਰਾਜ ਸੱਚੇ ਪਾਤਸ਼ਾਹ ਉਸ ਨੂੰ ਸੰਬੋਧਨ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ ਕਿ ਦੇਖ, ਇਹ ਜੋ ਹਰਨ ਦੀਆਂ ਟਿੰਡਾਂ ਨੇ ਉਹ ਨਿਰਬੁੱਧ ਹਨ, ਨਾ ਉਹਨਾਂ ਦੇ ਵਿੱਚ ਚੇਤਨਤਾ ਹੈ, ਫਿਰ ਵੀ ਪਰਮੇਸ਼ਰ ਦਾ ਹੀ ਨਾਮ ਜਪ ਰਹੀਆਂ ਨੇ। ਭੀ ਤੂੰ ਭੀ ਤੂੰ ਭੀ ਤੂੰ, ਹਰ ਸਮੇਂ ਕਿ ਪਰਮਾਤਮਾ ਤੂੰ ਹੈ ਤੂੰ ਹੈ ਤੂੰ ਹੈ। ਉਹਨਾਂ ਵਿੱਚੋਂ ਪਰਮੇਸ਼ਰ ਦੇ ਨਾਮ ਦੀ ਆਵਾਜ਼ ਆ ਰਹੀ ਹੈ। ਪਰ ਹੇ ਅਲਪਗ ਜੀਵ, ਤੂੰ ਆਲਸੀ ਹੋ ਰਿਹਾ, ਤੈਨੂੰ 36 ਪ੍ਰਕਾਰ ਦੇ ਭੋਜਨ ਪਰਮਾਤਮਾ ਨੇ ਦਿੱਤੇ ਹੈ, ਚੇਤਨਤਾ ਤੇਰੇ ਅੰਦਰ ਹੈ, ਫਿਰ ਵੀ ਪਰਮਾਤਮਾ ਦਾ ਯਾਦ ਨਹੀਂ ਕਰਦਾ, ਫਿਰ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣੇ ਵੱਲੋਂ ਆਲਸੀ ਬਣੀ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਹਰ ਹਟ ਭੀ ਤੂੰ ਤੂੰ ਕਰ ਹੈ ਜੀਵ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਤੂੰ ਕਰਕੇ ਉਚਾਰਨ ਕਰ। ਪਰਮੇਸ਼ਰ
हे परमात्मा तू आप ही ਸਰਬੱਗ ਜੀਵਾਂ ਦੇ ਵਿੱਚ ਹੈ। ਪਰਮੇਸ਼ਰ ਤੂੰ ਆਪ ਹੀ ਸਭ ਜੀਵਾਂ ਦੀ ਪਰਵਰਿਸ਼ ਕਰ ਰਿਹਾ ਹੈ। ਤੂੰ ਆਪ ਹੀ ਪਰਮਾਤਮਾ ਜੀਵਾਂ ਦਾ ਕਰਤਾ ਹੈ, ਭਰਤਾ ਹੈ, ਜੀਵਾਂ ਦਾ ਹਰਤਾ ਹੈ। ਉਸ ਪਰਮਾਤਮਾ ਨੂੰ ਤੂੰ ਕਰਕੇ ਜਪ ਮੈਂ ਮੇਰੀ ਤਿਆਗ ਕਰਕੇ। ਔਰ ਹਜੂਰ ਫਰਮਾਨ ਕਰਦੇ ਹੈ ਪਰਮਾਤਮਾ ਦੇ ਸਨਮੁਖ ਹੋ ਕਰਕੇ ਹਰ ਹੱਟ ਭੀ ਤੂੰ ਕਰਹਿ। हे परमात्मा हर एक जीवां दे हट हिरदे अंदर परमेश्वर तो आप ही जीवा रूप हो करके वरत रहा है। परमात्मा सत्संगत रूपी हट दे विच भी आप जी का ही स्वरूप है। और जितने भी संसार के तमाम सूक्ष्म ते स्थूल पैदा किए हुए जीव हैं सब जीवां दे हिरदे रूपी हटां अंदर भी परमेश्वर आप जी का ही स्वरूप है। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੈ ਭਲੇ ਜੀਵ ਦੇਖ ਬੋਲੇ ਭਲੀ ਬਾਣ। ਇਹ ਭਲੀ ਬਾਣ ਬੋਲੀ ਬੋਲ ਰਿਹਾ ਹੈ। ਇਹ ਟਿੰਡਾਂ ਦੀ ਜੋ ਆਵਾਜ਼ ਆ ਰਹੀ ਹੈ ਨਾ ਭੀ ਤੂੰ ਇਹ ਭਲੀ ਬੋਲੀ ਹੈ। ਇਹ ਪਰਮਾਤਮਾ ਦੇ ਨਾਮ ਦਾ ਹੀ ਵਾਚਕ ਹੈ, ਪਰਮੇਸ਼ਰ ਦੀ ਆਰਾਧਨਾ ਹੈ ਇਹਦੇ ਅੰਦਰ। ਪਰ ਤੂੰ ਫਿਰ ਵੀ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਤੇਰੇ ਅੰਦਰ ਚੇਤਨਤਾ ਪਰਮੇਸ਼ਰ ਨੇ ਆਪਣੀ ਸ਼ਕਤੀ ਰੱਖੀ ਹੈ, ਬੋਲਣ ਦੀ ਸ਼ਕਤੀ ਦਿੱਤੀ ਹੈ, ਦਰੁਸਤ ਪਰਮਾਤਮਾ ਨੇ ਸਰੀਰ ਤੈਨੂੰ ਦਿੱਤਾ ਹੈ ਤੇ ਫਿਰ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਸਾਹਿਬ ਸਦਾ ਹਜ਼ੂਰ ਹੈ। ਉਹ ਮਾਲਕ ਪਰਮੇਸ਼ਰ ਸਭ ਜੀਵਾਂ ਦੇ ਹਜ਼ੂਰ ਹੈ। ਪਰਮਾਤਮਾ ਜੀਵਾਂ ਦੇ ਘਟ ਹਿਰਦੇ ਦੇ ਅੰਦਰ ਸਭ ਜੀਵਾਂ ਦੇ ਅੰਦਰ ਹੈ। ਉਹ ਪਰਮਾਤਮਾ ਕਿਤੇ ਦੂਰ ਜਾਣ ਵਾਲਾ ਨਹੀਂ ਹੈ। ਜਹ ਜਹ ਵੇਖੋ ਤਹ ਹਜ਼ੂਰ ਦੂਰ ਰਹਿਆ ਨਾ ਜਾਏ। ਉਹ ਪਰਮਾਤਮਾ ਕਦੇ ਦੂਰ ਨਹੀਂ ਜਾਣ ਵਾਲਾ। ਜਿੱਥੇ ਵੀ ਦੇਖਦੇ ਉੱਥੇ ਪਰਮੇਸ਼ਰ ਦਾ ਹੀ ਸਰੂਪ ਨਜ਼ਰ ਆਉਂਦਾ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਪੁਕਾਰ। ਕਿਆ ਉੱਚੀ ਕਰਹਿ ਪੁਕਾਰ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜੇ ਪਰਮਾਤਮਾ ਤੇਰੇ ਨੇੜੇ ਹੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਤੇਰੇ ਘਟ ਹਿਰਦੇ ਦੇ ਵਿੱਚ ਹੈ, ਤੇ ਫਿਰ ਕੰਨਾਂ ਵਿੱਚ ਉਂਗਲਾਂ ਲੈ ਕੇ ਉੱਚੀ ਕਿਉਂ ਕੂਕਦਾ ਹੈ, ਉੱਚੀ ਕਿਉਂ ਬਾਂਗਾ ਮਾਰਦਾ ਹੈ, ਉੱਚਾ ਉੱਚੇ ਹੱਥ ਕਰਕੇ ਕਿਉਂ ਕੂਕਾਂ ਮਾਰਦਾ ਹੈ। ਪਰਮਾਤਮਾ ਤੇਰੇ ਹਿਰਦੇ ਦੇ ਅੰਦਰ ਹੈ। ਉਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜਹੁ ਭਾਈ। ਉਹ ਪਰਮੇਸ਼ਰ ਤੇਰੇ ਘਟ ਹਿਰਦੇ ਦੇ ਅੰਦਰ ਹੀ ਹੈ। ਜਿਨ ਜਗਤ ਉਪਾਏ ਹਰ ਰੰਗ ਕੀਆ। ਜਿਸ ਪਰਮਾਤਮਾ ਨੇ ਜਗਤ ਨੂੰ ਪੈਦਾ ਕਰਕੇ ਹਰ ਇੱਕ ਰੰਗ ਰੂਪ ਹੋ ਕੇ ਵਰਤਨਾ ਕੀਤਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਰੰਗਾ ਰੰਗਾਂ ਦੀ ਸ੍ਰਿਸ਼ਟੀ ਵਾਹਿਗੁਰੂ ਨੇ ਬਣਾਈ ਹੈ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਪਰਮੇਸ਼ਰ ਆਪ ਹੀ ਸਰਬੱਗ ਜੀਵਾਂ ਨੂੰ ਪੈਦਾ ਕਰਕੇ ਜਿਤਨੇ ਵੀ ਸੰਸਾਰ ਦੇ ਅੰਦਰ ਰੰਗਾ ਰੰਗਾਂ ਦੇ ਜੀਵ ਪੈਦਾ ਕੀਤੇ ਹੈ, ਸਭ ਰੰਗਾਂ ਰੂਪ ਹੋ ਕੇ ਪਰਮੇਸ਼ਰ ਆਪ ਵਰਤ ਰਿਹਾ ਹੈ। ਗਰੀਬ ਨਵਾਜ਼ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜਿਨ ਜਗਤ ਉਪਾਏ ਹਰ ਰੰਗ ਕੀਆ। ਕਹਿੰਦੇ ਜਿਸ ਪਰਮਾਤਮਾ ਨੇ ਜਗਤ ਨੂੰ ਪੈਦਾ ਕੀਤਾ, ਆਪ ਹੀ ਵਾਹਿਗੁਰੂ ਨੇ ਆਪਣੇ ਜਗਿਆਸੂਆਂ ਦੇ ਹਿਰਦੇ ਅੰਦਰ ਰੰਗ ਪ੍ਰੇਮ ਪੈਦਾ ਕੀਤਾ ਹੈ। ਰੰਗ ਹਿਰਦੇ ਅੰਦਰ ਆਨੰਦ ਬਖਸ਼ਿਆ ਹੈ। ਉਹ ਜਗਿਆਸੂ ਹਰ ਸਮੇਂ ਪਰਮਾਤਮਾ ਤੋਂ ਕੁਰਬਾਨ ਜਾਂਦੇ ਹਨ, ਘੁੰਮ ਵਾਰਨੇ ਜਾਂਦੇ ਹੈ। ਹਰ ਸਮੇਂ ਬੇਨਤੀਆਂ ਕਰਦੇ ਪਰਮਾਤਮਾ ਐਸਾ ਰਸ ਹਿਰਦੇ ਅੰਦਰ ਆਪ ਜੀ ਨੇ ਨਾਮ ਦਾ ਰਸ ਬਖਸ਼ਿਆ ਹੈ। हे परमेश्वर जी आपने हिरदे अंदर ऐसा आनंद बख्शिश किया है। महाराज आप जी तो असीं कुर्बान जाते हाँ, घुम वारने जाते हाँ। सतगुरु जी कहते हैं सिखो उस परमेश्वर तो कुर्बान जाना चाहिए जिस वाहिगुरु ने रंगा रंगा की दुनिया नूं पैदा किया है, जिस परमेश्वर ने अपने प्यारिਆਂ ਦੇ ਹਿਰਦੇ अंदर प्रेम का रंग बख्शिया है। आप छोटा है ता सो मिले। हजूर फरमान करते है जीव रूप सखी जे आपा भाव छड्ड देवे तां सहोपति परमेश्वर की प्राप्ति हो सकती है। जिन्नी देर तक आपा भाव है उन्नी देर तक परमात्मा की अभेदता नहीं। आप गवाइया तां सह पाइया
ਔਰ ਕੈਸੀ ਚਤੁਰਾਈ। ਉਹ ਕਿਸੇ ਚਤੁਰਾਈਆਂ ਸਿਆਣਪਾਂ ਦੇ ਨਾਲ ਨਹੀਂ ਪਰਮਾਤਮਾ ਮਿਲਣ ਵਾਲਾ। ਭਾਵੇਂ ਲੱਖਾਂ ਹੀ ਸਿਆਣਪਾਂ ਹੋ, ਬੜਾ ਚਤੁਰ ਚਲਾਕ ਵੀ ਹੋਵੇ, ਦੁਨੀਆ ਭਰ ਦੀਆਂ ਚਲਾਕੀਆਂ ਕੋਲ ਹੋਣ, ਪਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਕਿਉਂਕਿ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਪਰਮੇਸ਼ਰ ਦੇ ਨਾਲ ਕੋਈ ਸਿਆਣਪ ਨਹੀਂ ਚੱਲਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਇਆਣਾ ਬਣ ਕੇ ਉਹ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਇਆਣਾ ਬਣ ਕਰਕੇ, ਆਪਾ ਭਾਵ ਅਭਾਵ ਕਰਕੇ। ਜੇ ਕੋਲ ਸਿਆਣਪ ਹੈ ਵੀ ਹੈ ਫਿਰ ਵੀ ਜਣਾਵੇ ਨਾ। ਮਹਾਰਾਜ ਮੈਂ ਇਆਣਾ ਹਾਂ, ਇਆਣਾ ਬਣ ਕੇ ਉਹ ਸਿਆਣੇ ਪਰਮੇਸ਼ਰ ਨੂੰ ਪਾ ਸਕਦਾ ਹੈ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹੈ, ਆਪ ਛੋਡਹਿ ਤਾਂ ਸਹੁ ਮਿਲੈ। ਹੇ ਜੀਵ ਰੂਪ ਸਖੀ ਆਪਾ ਭਾਵ ਛੱਡ ਦੇਵੇ ਤਾਂ ਉਹ ਸਹੁ ਮਾਲਕ ਪਤੀ ਪਰਮੇਸ਼ਰ ਨੂੰ ਮਿਲੇਗੀ। ਸੱਚਾ ਇਹੋ ਵਿਚਾਰ। ਇਹ ਆਤਮਾ ਦਾ ਸੱਚਾ ਵਿਚਾਰ ਤੈਨੂੰ ਦੱਸਿਆ ਹੈ। ਇਹ ਸੱਚਾ ਵਿਚਾਰ ਨਿਸ਼ਚੈ ਕਰਕੇ ਇਸ ਨੂੰ ਜਾਣ ਲੈਣਾ ਕਰ। ਮੈਂ ਫਿੱਕਾ ਬੋਲਣਾ। ਜਿਹੜਾ ਜੀਵ ਹੰਕਾਰ ਦੇ ਵੀ ਜੀਵਨ ਨਿਰਵਾਹ ਕਰਦਾ ਹੈ, ਉਹ ਕਦੇ ਕਿਸੇ ਨੂੰ ਫਿੱਕੇ ਬੋਲ ਬੋਲਦਾ, ਕਦੇ ਕਿਸੇ ਨੂੰ ਫਿੱਕੇ ਬੋਲ ਬੋਲਦਾ ਹੈ। ਅਕਾਰਨ ਹੀ ਅਜੋਗ ਲਫ਼ਜ਼ ਬੋਲਦਾ ਰਹਿੰਦਾ ਹੈ। ਹੰਕਾਰ ਹੋਣੇ ਕਰਕੇ ਆਪਣੇ ਆਪ ਨੂੰ ਵੱਡਾ ਗਿਣਦਾ ਤੇ ਸਾਹਮਣੇ ਵਾਲੇ ਮਨੁੱਖ ਨੂੰ ਕਹਿੰਦਾ ਕਿ ਨਹੀਂ ਛੋਟਾ ਹੈ, ਉਹਨੂੰ ਤਾਂ ਕਿਸੇ ਗਿਣਤੀ ਵੀ ਜਾਣਦਾ ਹੀ ਨਹੀਂ ਹੈ। ਜਦੋਂ ਹੰਕਾਰ ਦੇ ਬੁੱਲਿਆਂ ਵਿੱਚ ਉਡਾਰੀਆਂ ਮਾਰਦਾ ਫਿਰਦਾ ਹੈ, ਦੂਸਰਾ ਤਾਂ ਕੋਈ ਅੱਗੇ ਦਿਸਦਾ ਹੀ ਨਹੀਂ ਕਿ ਮੈਂ ਹੀ ਵੱਡਾ ਹਾਂ, ਬਹੁਤੇ ਧਨ ਪਦਾਰਥ ਮੇਰੇ ਕੋਲ ਹੈ, ਮੇਰੀ ਬਰਾਬਰਤਾ ਕੌਣ ਕਰ ਸਕਦਾ। ਤੇ ਸਾਧ ਸੰਗਤ ਜੀ, ਕਈ ਵਾਰ ਹੰਕਾਰ ਦੇ ਨਸ਼ੇ ਵਿੱਚ ਅਕਾਰਨ ਹੀ ਫਿੱਕੇ ਬੋਲ ਅਸੀਂ ਬੋਲ ਦਿੰਦੇ ਹਾਂ। ਪਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ। ਆਸਾ ਕੀ ਵਾਰ ਅੰਦਰ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸਟਿਐ, ਮੋਹ ਥੁੱਕਾ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹੈ ਸਜਾਏ। ਕਹਿੰਦੇ ਫਿਰ ਜੁੱਤੀਆਂ ਦੀ ਮਾਰ ਉਹਦੇ ਮੁਖ ਤੇ ਪੈਂਦੀ ਹੈ ਜਿਹੜਾ ਅਕਾਰਨ ਹੀ ਫਿੱਕੇ ਬੋਲ ਬੋਲਦਾ ਹੈ। ਬਿਨਾਂ ਕਾਰਨ ਤੋਂ ਹੀ ਦੂਸਰੇ ਦਾ ਹਿਰਦਾ ਦਿਖਾਵੰਦਾ ਅਯੋਗ ਲਫ਼ਜ਼ ਬੋਲ ਕਰਕੇ। ਹਜ਼ੂਰ ਫਰਮਾਨ ਕਰਦੇ, ਐਸਾ ਜਿਹੜਾ ਹੰਗਤਾ ਤੇ ਮਮਤਾ ਦੇ ਸਹਿਤ ਜੀਵਨ ਨਿਰਵਾਹ ਕਰਦਾ ਹੈ, ਉਹ ਮੁਖ ਤੋਂ ਅਕਾਰਨ ਹੀ ਫਿੱਕੇ ਬੋਲ ਬੋਲਦਾ ਹੈ। ਬੁੱਝ ਨਾ ਸਕਾ ਤਾਰ। ਜਿਸ ਕਰਕੇ ਐਸਾ ਜਿਹੜਾ ਮਨਮੁਖ ਜੀਵ ਹੈ ਨਾ, ਫਿੱਕੇ ਬੋਲ ਬੋਲਣ ਵਾਲਾ, ਉਹ ਵਾਹਿਗੁਰੂ ਦੀ ਭਾਵ ਭਗਤੀ ਰੂਪ ਕਾਰਨ ਨੂੰ ਬੁੱਝ ਨਹੀਂ ਸਕਿਆ। ਜੀਵਨ ਦੇ ਵਿੱਚ ਕਿਵੇਂ ਕਰਤਾਰਤ ਹੋਣਾ ਸੀ, ਜ਼ਿੰਦਗੀ ਨੂੰ ਕਿਵੇਂ ਸਫਲਿਆਂ ਕਰਨਾ ਸੀ, ਐਸੀ ਕਾਰ ਨੂੰ ਬੁੱਝ ਨਹੀਂ ਸਕਿਆ। ਬੁੱਝ ਨਾ ਸਕਾ ਕਾਰ। ਪਰਮਾਰਥ ਦੇ ਕਿਵੇਂ ਚੱਲਣਾ ਹੈ, ਕਿਵੇਂ ਜੀਵਨ ਨੂੰ ਕਰਤਾਰਤ ਕਰਨਾ, ਐਸੀ ਕਾਰ ਨੂੰ ਬੁੱਝ ਨਾ ਸਕਿਆ। ਪਰਮੇਸ਼ਰ ਦੇ ਸਿਮਰਨ ਰੂਪੀ ਕਾਰ ਨੂੰ ਬੁੱਝ ਨਹੀਂ ਸਕਿਆ। ਬਾਣਾ ਤ੍ਰਿਣ ਤੇ ਭਵਨ ਤੁਝੈ ਧਿਆਏ ਦਾ। ਹੇ ਪਰਮਾਤਮਾ, ਵਣ ਜੰਗਲ ਤ੍ਰਿਣ ਘਾਹ, ਜੰਗਲ ਘਾਹ ਆਦਿਕ ਤੇ ਤੇਰੇ ਪਾਵਨ ਤਿੰਨੇ ਲੋਕ ਪਰਮੇਸ਼ਰ ਆਪ ਜੀ ਨੂੰ ਹੀ ਧਿਆਉਂਦੇ ਹਨ। ਧਨ ਦਿਨ ਸਦਾ ਵਿਹਾਨ। ਇਹ ਪਰਮੇਸ਼ਰ ਰਾਤ ਦਿਨ ਆਪ ਜੀ ਦਾ ਵਿਆਪਕ ਸਰੂਪ ਜਾਣ ਕਰਕੇ ਔਰ ਹਜ਼ੂਰ ਨੇ ਫਰਮਾਨ ਕੀਤਾ। ਫਿਰ ਇਹ ਪੰਕਤੀ ਪੜੋ ਜੀ। ਵਣ ਤ੍ਰਿਣ ਤੇ ਭਵਨ ਤੁਝੈ ਧਿਆਏ ਦਾ। ਵਣ ਕੀ ਹੈ? ਇਹ ਸਰੀਰ ਹੈ। ਤ੍ਰਿਣ ਦੀ ਨਿਆਈ ਸਾਧ ਸੰਗਤ ਘਾਹ ਦੀ ਤਰ੍ਹਾਂ ਇੰਦਰੀਆਂ ਹਨ। ਮਹਾਰਾਜ ਹਰ ਇੱਕ ਸਰੀਰ ਇੰਦਰੀਆਂ ਆਪ ਜੀ ਨੂੰ ਹੀ ਧਿਆਉਂਦੇ ਪਏ ਹਨ। ਤੇ ਤਿੰਨ ਜਾਗਰਤ, ਸੁਕੋਪਤ ਤੇ ਸੁਪਰ ਤਿੰਨੇ ਜੋ ਅਵਸਥਾਵਾਂ ਹਨ, ਤਿੰਨਾਂ ਅਵਸਥਾਵਾਂ ਵਾਲੇ ਜੀਵ ਵੀ ਪਰਮੇਸ਼ਰ ਆਪ ਜੀ ਨੂੰ ਹੀ ਧਿਆਉਂਦੇ ਪਏ ਹੈ। ਔਰ ਤਿੰਨਾਂ ਗੁਣਾਂ ਵਾਲੇ ਜੀਵ, ਤਿੰਨਾਂ ਲੋਕਾਂ ਦੇ ਪਰਮੇਸ਼ਰ ਜੀਵ ਆਪ ਜੀ ਨੂੰ ਹੀ ਧਿਆਉਂਦੇ ਪਏ ਹਨ। ਭਾਵ ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੈ ਰਾਮ। ਜੋ ਕੁਝ ਵੀ ਪਰਮੇਸ਼ਰ ਨਜ਼ਰ ਆ ਰਿਹਾ ਹੈ, ਜੋ ਕੁਝ ਕੰਨਾਂ ਦੇ ਨਾਲ ਸੁਣਦਾ ਹੈ, ਭਾਵੇਂ ਕਿੰਨੇ ਕਿੰਨੇ ਛੋਟੇ ਆਕਾਰ ਦੇ ਜੀਵ ਪੈਦਾ ਕੀਤੇ ਹੈ, ਪਰ ਪਰਮੇਸ਼ਰ ਜੀ ਹਰ ਕੋਈ ਆਪ ਜੀ ਨੂੰ ਹੀ ਧਿਆਉਂਦਾ ਪਿਆ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ
ਹਜੂਰ ਕਹਿੰਦੇ ਹਨ ਤੁਝੇ ਧਿਆਏਂਦਾ। ਹਰ ਇੱਕ ਜੀਵ ਪਰਮੇਸ਼ਰ ਆਪ ਜੀ ਨੂੰ ਹੀ ਧਿਆ ਰਿਹਾ ਹੈ। ਹਰ ਦਿਨ ਸਦਾ ਵਿਹਾਨ। ਹਰ ਦਿਨ ਪਰਮੇਸ਼ਰ ਆਪ ਜੀ ਨੂੰ ਵਿਹਾਨ ਹੋ ਕਰਕੇ ਕਿ ਪਰਮੇਸ਼ਰ ਆਪ ਜੀ ਦਾ ਸਰੂਪ ਸਦਾ ਲਈ ਰਹਿਣ ਵਾਲਾ ਹੈ, ਵਿਆਪਕ ਹੈ। ਮਹਾਰਾਜ ਜੁਗੋ ਜੁਗ ਅਟਲ ਰਹਿਣ ਵਾਲਾ ਆਪ ਜੀ ਦਾ ਸਰੂਪ ਧਿਆਉਂਦੇ ਹਨ। ਬਿਨ ਸਤਿਗੁਰ ਕਿਨੈ ਨਾ ਪਾਇਆ। ਪਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਹੈ ਪੂਰੇ ਸਤਿਗੁਰੂ ਦੀ ਸ਼ਰਨ ਧਾਰਨ ਕੀਤੇ ਬਿਨਾ ਪਰਮੇਸ਼ਰ ਨੂੰ ਕਿਸੇ ਪਾਇਆ ਨਹੀਂ ਹੈ। ਭਾਵੇਂ ਹਰ ਕੋਈ ਜੀਵ ਪਰਮੇਸ਼ਰ ਨੂੰ ਜਪ ਰਿਹਾ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅੱਲਾਹੇ। ਕਹਿੰਦੇ ਹਨ ਕੋਈ ਰਾਮ ਰਾਮ ਕਹਿ ਕੇ ਪਰਮੇਸ਼ਰ ਨੂੰ ਜਪ ਰਿਹਾ ਹੈ, ਕੋਈ ਖੁਦਾ ਖੁਦਾ ਕਹਿੰਦਾ, ਕੋਈ ਕਿਸੇ ਢੰਗ ਨਾਲ, ਕੋਈ ਕਿਸੇ ਤਰ੍ਹਾਂ ਕਰਕੇ ਨਾਮ ਜਪ ਰਿਹਾ ਹੈ। ਪਰ ਪੂਰੇ ਸਤਿਗੁਰੂ ਦੀ ਸ਼ਰਨ ਧਾਰਨ ਕੀਤੇ ਬਿਨਾ ਕਿਸੇ ਪਰਮਾਤਮਾ ਨੂੰ ਨਹੀਂ ਪਾਵਨਾ ਕੀਤਾ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹੈ ਬਿਨ ਸਤਿਗੁਰ ਕਿਨੈ ਨਾ ਪਾਇਆ। ਕਹਿੰਦੇ ਭਾਵੇਂ ਹਰ ਕੋਈ ਪਰਮੇਸ਼ਰ ਦਾ ਨਾਮ ਜਪ ਰਿਹਾ ਹੈ, ਕੋਈ ਕਿਸੇ ਤਰ੍ਹਾਂ ਕਰਕੇ ਸਾਧਨ ਸਾਧ ਰਿਹਾ ਹੈ, ਕੋਈ ਕਿਸੇ ਢੰਗ ਦੇ ਨਾਲ, ਕੋਈ ਕਿਸੇ ਰਸਤੇ ਚੱਲ ਕੇ ਯਤਨ ਕਰ ਰਿਹਾ ਹੈ, ਪਰ ਵਾਹਿਗੁਰੂ ਨੂੰ ਬਿਨਾਂ ਸਤਿਗੁਰੂ ਧਾਰਨ ਕੀਤਿਆਂ ਕਿਸੇ ਨੇ ਨਹੀਂ ਪਾਵਨਾ ਕੀਤਾ। ਕਰ ਕਰ ਥਕੇ ਵਿਚਾਰ। ਭਾਵੇਂ ਵੇਦਾਂ ਸ਼ਾਸਤਰਾਂ ਪੁਰਾਣਾਂ ਧਾਰਮਿਕ ਗ੍ਰੰਥਾਂ ਦੀ ਵਿਚਾਰਾਂ ਕਰ ਕਰਕੇ ਥੱਕ ਹਾਰ ਗਏ, ਪਰ ਸਤਿਗੁਰੂ ਜੀ ਤੋਂ ਬਿਨਾਂ ਕਿਸੇ ਪਰਮਾਤਮਾ ਨੂੰ ਨਹੀਂ ਪਾਵਨਾ ਕੀਤਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ ਇਹ ਸਾਧ ਸੰਗਤ ਜੀ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਵਿਛੜੇ ਹੋਏ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਣਾ, ਜੋ ਕਰਮਾਂ ਕਰਕੇ ਵਿਜੋਗ ਹੋਇਆ ਉਹ ਸੰਜੋਗ ਬਣਾਉਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਗਰੀਬ ਨਵਾਜ ਸਤਿਗੁਰਾਂ ਦੇ ਬਚਨ ਪੜ੍ਹਦੇ ਹਾਂ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਐਸੇ ਮਹਾਰਾਜ ਸੱਚੇ ਪਾਤਸ਼ਾਹ ਹਨ। ਪੂਰੇ ਸਤਿਗੁਰਾਂ ਤੋਂ ਬਿਨਾਂ ਕਹਿੰਦੇ ਭਾਵੇਂ ਕੋਈ ਵਿਚਾਰ ਕਰਕੇ ਵੀ ਦੇਖ ਲਵੇ ਪਰ ਨਹੀਂ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦਾ। ਜਿੰਨੀ ਦੇਰ ਤੱਕ ਗਰੀਬ ਨਵਾਜ ਸਤਿਗੁਰੂ ਜੀ ਤੋਂ ਸਿੱਖਿਆ ਧਾਰਨ ਕਰਕੇ ਸਤਿਗੁਰਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਦਾ ਨਹੀਂ, ਹਜੂਰ ਦੇ ਬਚਨਾਂ ਅਨੁਸਾਰ ਜੀਵਨ ਨਹੀਂ ਨਿਰਵਾਹ ਕਰਦਾ, ਉਨੀ ਦੇਰ ਤੱਕ ਵਾਹਿਗੁਰੂ ਦੀ ਅਭੇਰਤਾ ਨਹੀਂ ਪਾ ਸਕਦਾ। ਨਦਰ ਕਰਹਿ ਜੇ ਆਪਣੀ। ਜੇ ਜਿਨ੍ਹਾਂ ਤੇ ਪਰਮੇਸ਼ਰ ਨੇ ਆਪਣੀ ਕਿਰਪਾ ਦੀ ਨਜ਼ਰ ਕੀਤੀ ਹੈ, ਆਪੇ ਲੈ ਸਵਾਰ। ਜੇ ਨਜ਼ਰ ਕਰੇ ਕਹਿੰਦੇ ਜਾਂ ਜਦੋਂ ਪਰਮੇਸ਼ਰ ਕਿਰਪਾ ਦੀ ਨਜ਼ਰ ਕਰ ਦਿੰਦਾ ਹੈ ਉਦੋਂ ਫਿਰ ਗੁਰਮੁਖਾਂ ਦੇ ਜੀਵਨ ਨੂੰ ਸਵਾਰ ਦਿੰਦਾ ਹੈ। ਤਾਂ ਆਪੇ ਲੈ ਸਵਾਰ, ਆਪ ਹੀ ਪਰਮੇਸ਼ਰ ਗੁਰਮੁਖਾਂ ਦੇ ਹਿਰਦੇ ਨੂੰ ਸਵਾਰ ਦਿੰਦਾ ਹੈ, ਆਪ ਹੀ ਗੁਰਮੁਖਾਂ ਦੇ ਜੀਵਨ ਨੂੰ ਸਵਾਰ ਦਿੰਦਾ ਹੈ, ਆਪ ਹੀ ਗੁਰਮੁਖਾਂ ਦਾ ਜੀਵਨ ਕਿਰਤਾਰਥ ਕਰ ਦਿੰਦਾ ਹੈ ਜਦੋਂ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ। ਕਿਉਂਕਿ ਸਾਧ ਸੰਗਤ ਜੀ ਇੱਕ ਸਾਧਾਰਨ ਕਿਰਪਾ ਹੈ, ਸਰਬੱਗ ਜੀਵਾਂ ਦੇ ਵਰਤ ਰਹੀ ਹੈ। ਇੱਕ ਪੂਰਬਲੇ ਸੰਜੋਗਾਂ ਕਰਕੇ ਵਿਸ਼ੇਸ਼ ਕਰਕੇ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪੇ ਲੈ ਸਵਾਰ। ਪਰਮੇਸ਼ਰ ਆਪ ਹੀ ਉਹਨਾਂ ਦੇ ਜੀਵਨ ਨੂੰ ਸਵਾਰ ਦਿੰਦਾ ਹੈ। ਉਹ ਵਿਗੜਿਆ ਤਿਗੜਿਆਂ ਨੂੰ ਵੀ ਪਰਮਾਤਮਾ ਸੁਧਾਰ ਦਿੰਦਾ ਹੈ। ਸਾਧ ਸੰਗਤ ਜੀ ਐਸੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਧਾਰਨ ਕਰਨ ਦੀ ਮਹਾਨ ਵਡਿਆਈ ਹੈ। ਅੱਜ ਦੇਖਿਆ ਜਾਵੇ ਤਾਂ ਕਿੰਨੇ ਕਿੰਨੇ ਵਿਗੜੇ ਹੋਏ ਜੀਵਨ ਵਾਲੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ, ਗਰੀਬ ਨਵਾਜ ਸਤਿਗੁਰੂ ਜੀ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਇਆ ਤੇ ਇਹਨਾਂ ਨੇ ਅੱਜ ਕਿੰਨੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਣਾ ਕੀਤਾ। ਐਸੀ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹੈ, ਨਦਰ ਕਰਹਿ ਜੇ ਆਪਣੀ ਤਾਂ ਆਪੇ ਲਹਿ ਸਵਾਰ। ਆਪ ਹੀ ਵਾਹਿਗੁਰੂ ਕਿਰਪਾ ਕਰਕੇ ਲੋਕ ਪਰਲੋਕ ਉਹਨਾਂ ਦਾ ਸਵਾਰ ਦਿੰਦਾ ਹੈ, ਜਿਨ੍ਹਾਂ ਤੇ ਕਿਰਪਾ ਦੀ ਨਜ਼ਰ ਕਰ ਦਿੰਦਾ ਹੈ, ਜਿਨ੍ਹਾਂ ਤੇ ਬਖਸ਼ਿਸ਼ ਕਰਕੇ ਗੁਰੂ ਵਾਲੇ ਬਣਾ ਦਿੰਦਾ ਹੈ, ਜਿਨ੍ਹਾਂ ਨੂੰ ਸ਼ਬਦ ਦੇ ਨਾਲ ਜੋੜ ਦਿੰਦਾ ਹੈ। ਵਾਹਿਗੁਰੂ ਕਿਰਪਾ ਕਰਕੇ ਲੋਕ ਪਰਲੋਕ ਉਹਨਾਂ ਦਾ ਸਵਾਰ ਦਿੰਦਾ ਹੈ। ਨਾਨਕ ਗੁਰਮੁਖ ਜਿਨੀ ਧਿਆਇਆ। ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦਾ ਨਾਮ ਧਿਆਇਆ ਹੈ,
ਜਾਂ ਫਿਰ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਦੁਆਰਾ ਪਰਮੇਸ਼ਰ ਦਾ ਨਾਮ ਧਿਆ ਲਿਆ ਹੈ। ਆਏ ਸੇ ਪ੍ਰਵਾਨ ਜਗਤ ਅੰਦਰ ਆਏ ਹੋਏ ਉਹ ਗੁਰਮੁਖ ਪਿਆਰੇ ਪ੍ਰਵਾਨ ਹੋਏ ਹੈ, ਮੰਨਣ ਯੋਗ ਹਨ। ਪਰਮਾਤਮਾ ਦੇ ਦਰ ਤੇ ਵੀ ਉਹਨਾਂ ਦੀ ਪ੍ਰਵਾਨਗੀ ਹੋ ਗਈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ। ਆਇਆ ਸਫਲਤਾ ਹੂ ਕੋ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਆਏ ਬਸਹਿ ਸਾਧੂ ਕੈ ਸੰਗੇ, ਅਨ ਦਿਨ ਨਾਮ ਧਿਆਵਹਿ ਰੰਗੇ। ਐਸਾ ਪਰਮੇਸ਼ਰ ਦਾ ਨਾਮ ਹੈ, ਵਾਹਿਗੁਰੂ ਦੇ ਦਰ ਤੇ ਪ੍ਰਵਾਨਗੀ ਕਰਵਾ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਰ ਇੱਕ ਜੀਵ ਦੀ ਪਰਮਾਤਮਾ ਦੇ ਦਰ ਤੇ ਪ੍ਰਵਾਨਗੀ ਨਹੀਂ ਹੈ। ਭਾਵਨਾ ਪ੍ਰੇਮ ਦੇ ਨਾਲ ਜੋ ਪਰਮੇਸ਼ਰ ਦਾ ਨਾਮ ਧਿਆਉਂਦਾ ਹੈ ਉਹ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਜੋਗ ਨਾ ਭਗਵੀ ਕੱਪੜੀ। ਮਹਾਰਾਜ ਸੱਚੇ ਪਾਤਸ਼ਾਹੀ ਨੂੰ ਸਿੱਖ ਬੇਨਤੀ ਕਰਦੇ ਹੈ, ਸਤਿਗੁਰੂ ਜੀ ਜੋਗ ਕਿਵੇਂ ਕਮਾਇਆ ਜਾਂਦਾ ਹੈ? ਜੋਗ ਦਾ ਅਸਲੀ ਅਰਥ ਹੈ ਜੁੜਨਾ, ਤੇ ਜੋਗੀ ਉਸੇ ਨੂੰ ਆਖਿਆ ਜਾਂਦਾ ਜਿਹੜਾ ਸੁਰਤ ਕਰਕੇ ਰੱਬ ਦੇ ਨਾਲ ਜੁੜਿਆ ਰਹਿੰਦਾ ਹੈ। ਪਰਮਾਤਮਾ ਦੇ ਚਰਨਾਂ ਵਿੱਚ ਜਿਹਦੀ ਸੁਰਤ ਜੁੜੀ ਹੋਈ ਉਹਨੂੰ ਜੋਗੀ ਆਖਿਆ ਜਾਂਦਾ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਨਾ ਕਿ ਗੱਲਾਂ ਬਾਤਾਂ ਦੇ ਨਾਲ ਨਹੀਂ ਕਦੇ ਜੋਗ ਕਮਾਇਆ ਜਾ ਸਕਦਾ। ਜੋਗ ਤਾਂ ਹੀ ਕਮਾਇਆ ਜਾ ਸਕਦਾ ਹੈ, ਜੁੜਿਆ ਤਾਂ ਹੀ ਪਰਮੇਸ਼ਰ ਦੇ ਨਾਲ ਜਾ ਸਕਦਾ ਹੈ ਜੇ ਹਿਰਦੇ ਕਰਕੇ ਪਰਮਾਤਮਾ ਨੂੰ ਯਾਦ ਕਰੇ ਤਾਂ। ਗੱਲੀ ਜੋਗ ਨਾ ਹੋਏ, ਏਕ ਦ੍ਰਿਸ਼ਟ ਕਰ ਸੰਸਾਰ ਜਾਣੈ, ਜੋਗੀ ਕਹੀਐ ਸੋਈ। ਜੋਗੀ ਉਸੇ ਨੂੰ ਕਿਹਾ ਜਾਂਦਾ ਹੈ ਜਿਹੜਾ ਹਿਰਦੇ ਕਰਕੇ ਰੱਬ ਨੂੰ ਯਾਦ ਕਰਦਾ ਹੈ ਤੇ ਸਮ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਤੱਕਦਾ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਸਿੱਖੋ ਫਿਰ ਪੜੋ ਜੀ। ਜੋ ਨਾ ਭਗਵੀ ਕੱਪੜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋਗ ਇਕੱਲਾ ਭਗਵੇ ਕੱਪੜੇ ਪਾਉਣ ਦੇ ਨਾਲ ਨਹੀਂ ਕਮਾਇਆ ਜਾ ਸਕਦਾ। ਜੋਗ ਨਾ ਭਗਵੇ ਕੱਪੜੇ, ਕਹੇ ਕਿ ਮੈਂ ਭਗਵੇ ਜੋਗੀਆਂ ਵਾਲੇ ਕੱਪੜੇ ਤਨ ਤੇ ਪਾ ਲਵਾਂ, ਇਵੇਂ ਜੋਗ ਕਮਾ ਲਵਾਂਗਾ, ਨਹੀਂ। ਜਾਂ ਫਿਰ ਸਾਧ ਸੰਗਤ ਜੀ ਤਨ ਤੇ ਵਿਭੂਤੀ ਸਵਾਹ ਮਲ ਲਈ ਜਾਂਦੀ ਹੈ, ਕੰਨ ਪਾੜ ਕੇ ਮੁੰਦਰਾਂ ਪਾ ਲਈਆਂ ਜਾਂਦੀਆਂ ਕੰਨਾਂ ਦੇ ਵਿੱਚ ਕਿ ਅਸੀਂ ਜੋਗੀ ਬਣ ਗਏ ਹਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਹੈ ਜੋਗ ਨਾ ਭਗਵੀ ਕੱਪੜੀ। ਕਹਿੰਦੇ ਹਨ ਕਿ ਜਿਹੜਾ ਯੋਗ ਹੈ ਰੱਬ ਦੇ ਨਾਲ ਜੁੜਨਾ, ਇਹ ਇਕੱਲਾ ਤਨ ਤੇ ਲਿਬਾਸ ਧਾਰਨ ਕਰਕੇ ਭਗਵੇਂ ਕੱਪੜੇ ਪਾਉਣੇ ਕਰਕੇ ਨਹੀਂ ਕਮਾਇਆ ਜਾਂਦਾ। ਜੋਗ ਨਾ ਮੈਲੇ ਵੇਸ, ਤੇ ਨਾ ਹੀ ਮੈਲਾ ਕੁਚੈਲਾ ਵੇਸ ਧਾਰਨ ਕਰਨੇ ਕਰਕੇ। ਜਾਂ ਫਿਰ ਕਹੇ ਕਿ ਮਲੀਨਤਾ ਆਪਣੇ ਧਨ ਤੇ ਧਾਰਨ ਕਰ ਲਵਾਂ ਕਿ ਮੈਂ ਤਾਂ ਜਿਹੜਾ ਲੱਗੇ ਹੋਏ ਸਰੀਰ ਤੇ ਜਿਹੜੇ ਕੋਈ ਕਿਰਮ ਹਨ ਉਹਨਾਂ ਨੂੰ ਵੀ ਮਾਰਦਾ ਨਹੀਂ ਹਾਂ, ਉਹਨਾਂ ਦਾ ਵੀ ਨਿਰਾਦਰ ਨਹੀਂ ਕਰਦਾ, ਉਹਨਾਂ ਦੀ ਹੱਤਿਆ ਨਹੀਂ ਕਰਦਾ। ਇਹ ਪਾਪ ਕਰਮ ਵੀ ਮੇਰੇ ਸਿਰ ਤੇ ਚੜ੍ਹਦਾ ਨਹੀਂ ਹੈ। ਅਜਿਹਾ ਮਨ ਵਿੱਚ ਵਿਚਾਰ ਲੈ ਕੇ ਤੇ ਇਸ਼ਨਾਨ ਪਾਨ ਵੀ ਨਾ ਕਰੇ। ਜੋਗ ਨਾ ਮੈਲ ਵੇਸ ਤੇ ਮੈਲਾ ਕੁਚੈਲਾ ਲਿਬਾਸ ਧਾਰਨ ਕਰ ਲਵੇ, ਤੇ ਜਾਂ ਫਿਰ ਹੋਰ ਮੈਲੇ ਰੰਗ ਦੇ ਤਨ ਤੇ ਕੱਪੜੇ ਧਾਰਨ ਕਰ ਲਵੇ, ਬਦਬੂ ਕੋਲੋਂ ਆਮਦੀ ਹੋਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਜਿਹਾ ਕਰਨੇ ਦੇ ਨਾਲ ਕਦੇ ਜੋਗ ਨਹੀਂ ਕਮਾਇਆ ਜਾ ਸਕਦਾ। ਨਾਨਕ ਘਰ ਬੈਠਿਆ ਜੋਗ ਪਾਈ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨਾ ਸੁਖਾਲਾ ਤਰੀਕਾ ਸਾਧ ਸੰਗਤ ਦਰਸਾਇਆ ਹੈ। ਹਜੂਰ ਨੇ ਫਰਮਾਨ ਕੀਤਾ, ਸਿੱਖੋ ਘਰ ਬੈਠਿਆਂ ਹੀ ਜੋਗ ਕਮਾਇਆ ਜਾ ਸਕਦਾ ਹੈ। ਜੋਗ ਪਾਇਆ, ਜੋਗ ਰੱਬ ਦੇ ਨਾਲ ਜੁੜਨਾ ਘਰੇ ਬੈਠਿਆਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸਤਿਗੁਰ ਕੈ ਉਪਦੇਸ। ਇਹ ਮਹਾਰਾਜ ਸੱਚੇ ਪਾਤਸ਼ਾਹ ਘਰੇ ਬੈਠਿਆਂ ਕਿਵੇਂ ਜੋਗ ਰੱਬ ਦੇ ਨਾਲ ਜੁੜਿਆ ਜਾਂਦਾ ਹੈ? ਹਜੂਰ ਕਹਿੰਦੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ, ਸ਼ਬਦ ਦਾ ਅਭਿਆਸ ਕਰਕੇ। ਸਾਧ ਸੰਗਤ ਜੀ ਜੋ ਸ਼ਿਵਨਾਭ ਰਾਜਾ ਸੀ ਨਾ ਸੰਗਲਾਦੀਪ ਵਿੱਚ, ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਦਰਸ਼ਨ ਬਖਸ਼ੇ ਹੈ ਨਾ ਸੰਗਲਾਦੀਪ ਵਿੱਚ ਜਾ ਕੇ, ਭਾਈ ਮਨਸੁਖ ਜੀ ਤੋਂ ਮਨ ਵਿੱਚ ਪ੍ਰੇਮ ਜਾਗਰਤ ਹੋਇਆ ਸੀ ਸਤਿਗੁਰਾਂ ਦੇ ਵਚਨ ਸੁਣ ਸੁਣ ਕੇ। ਮਨ ਵਿੱਚ ਬੜੀ ਲਾਲਸਾ, ਦਿਨ ਬਰ ਦਿਨ ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸ ਵੱਧਦੀ ਜਾਂਦੀ ਸੀ। ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਬੜੇ ਪ੍ਰੇਮ ਦੇ ਨਾਲ ਯਾਦ ਕਰਦਾ ਸੀ। ਹਜੂਰ ਨੇ ਦਰਸ਼ਨ ਬਖਸ਼ੇ ਤੇ ਸਾਧ ਸੰਗਤ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸੰਗਲਾਦੀਪ ਵਿੱਚ ਪਹੁੰਚ ਕੇ ਰਾਜੇ ਨੂੰ ਉਪਦੇਸ਼ ਬਖਸ਼ਿਸ਼ ਕੀਤਾ,
ਹਜੂਰ ਜਦੋਂ ਅੱਗੇ ਚਾਲੇ ਪਾਉਣ ਲੱਗੇ ਤੇ ਰਾਜਾ ਸਾਧ ਸੰਗਤ ਰਾਜ ਪੱਗ ਛੱਡ ਕੇ ਨਾਲ ਹੀ ਚੱਲਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਜੰਜਾਲ ਹਨ, ਮੇਰੇ ਵਾਸਤੇ ਬੰਧਨ ਹੈ, ਜਿਤਨਾ ਵੀ ਰਾਜ ਭਾਗ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਮੈਂ ਇਹਦੇ ਤੋਂ ਉਪਰਾਮ ਹੋਣ ਵਾਸਤੇ ਤੁਹਾਡੇ ਨਾਲ ਹੀ ਚੱਲਣਾ ਚਾਹੁੰਦਾ ਹਾਂ। ਤੇ ਹਜੂਰ ਨੇ ਸਾਧ ਸੰਗਤ ਜੀ ਐਸੀ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਔਰ ਉਪਦੇਸ਼ ਦਿੱਤਾ ਸੀ, ਸ਼ਿਵਨਾਭ ਰਾਜਾ ਸ਼ਬਦ ਨਾਲ ਸੁਰਤ ਨੂੰ ਜੋੜ ਕਰਕੇ ਰੱਖੇ ਤੇ ਇਸ ਰਾਜ ਭਾਗ ਦੇ ਵਿੱਚ ਹੁੰਦਿਆਂ ਹੋਇਆ ਵੀ ਨਿਰਲੇਪ ਰਹਿ ਸਕਦਾ ਹੈ। ਜਗਤ ਜੰਜਾਲ ਰੂਪ ਹੈ, ਪਰ ਇਹ ਜੰਜਾਲ ਤੋਂ ਬੰਦ ਖਲਾਸ ਤਾਂ ਹੋਇਆ ਜਾਂਦਾ ਜੇ ਸ਼ਬਦ ਦੇ ਨਾਲ ਸੁਰਤ ਜੋੜੀ ਜਾਵੇ ਤਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ ਹੈ। ਇਸ ਲਈ ਸਾਧ ਸੰਗਤ ਜੀ ਭਾਵੇਂ ਭਰਥਰੀ ਰਾਜਾ ਵੀ ਰਾਜ ਪੱਗ ਛੱਡ ਕੇ ਆ ਗਿਆ ਸੀਗਾ, ਗੋਪੀ ਚੰਦ ਵਰਗੇ ਇਹ ਜੋਗੀ ਜਿਹੜੇ 84 ਸਿੱਧਾਂ ਦੀ ਮੰਡਲੀ ਸੀ ਰਾਜ ਭਾਗ ਤਿਆਗ ਕਰਕੇ ਆ ਗਏ ਸਨ, ਪਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਇਹੋ ਹੀ ਉਪਦੇਸ਼ ਬਖਸ਼ਿਸ਼ ਕੀਤਾ, ਘਰ ਦੇ ਵਿੱਚ ਬੈਠਿਆਂ ਵੀ ਜੋਗ ਕਮਾਇਆ ਜਾ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਸਤਿਗੁਰਾਂ ਦੇ ਉਪਦੇਸ਼ ਦੀ ਪਾਲਣਾ ਕਰੇ, ਸਤਿਗੁਰਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲੇ, ਮਨ ਮਤਾਂ ਦਾ ਤਿਆਗ ਕਰੇ, ਗੁਰਮਤਿ ਦਾ ਧਾਰਨੀ ਬਣੇ, ਸ਼ਬਦ ਦਾ ਅਭਿਆਸ ਕਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਘਰ ਹੀ ਬੈਠਿਆਂ ਜੋਗ ਪਾਈ ਹੈ। ਇਹ ਘਰ ਕੀ ਹੈ? ਗ੍ਰਸਥ ਆਸ਼ਰਮ ਨੂੰ ਵੀ ਘਰ ਆਖਿਆ ਜਾਂਦਾ ਹੈ। ਗ੍ਰਸਥ ਜੀਵਨ ਦੇ ਵਿੱਚ ਰਹਿ ਕੇ ਵੀ ਕਹਿੰਦੇ ਯੋਗ ਰੱਬ ਦੇ ਨਾਲ ਜੁੜਨਾ ਪਾਇਆ ਜਾ ਸਕਦਾ ਹੈ, ਪਰ ਜੇ ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕਰੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਸ਼ਬਦ ਦਾ ਅਭਿਆਸ ਕਰੇ। ਚਾਰੇ ਕੁੰਡਾਂ ਜੇ ਭਵ ਹੈ। ਹਜੂਰ ਕਹਿੰਦੇ ਹਨ ਭਾਵੇਂ ਕੋਈ ਜੀਵ ਜਗਤ ਦੇ ਚਾਰੇ ਕੁੰਡਾਂ ਦੇ ਵਿੱਚ ਪਵੇ, ਕਹਿੰਦੇ ਭਟਕਣਾ ਵਿੱਚ ਪੈ ਕੇ ਭਟਕ ਲੈਣਾ ਕਰੇ। ਵੇਦ ਪੜ੍ਹੈ ਜੁਗ ਚਾਰ। ਫਿਰ ਵੇਦਾਂ ਸ਼ਾਸਤਰਾਂ ਨੂੰ ਵੀ ਪੜ੍ਹ ਲਵੇ, ਯੁਗ ਚਾਰੇ ਯੁਗਾਂ ਦੇ ਵਿੱਚ ਵੀ ਭਾਵੇਂ ਕਹਿੰਦੇ ਭਟਕ ਕੇ ਦੇਖ ਲਵੇ। ਫਿਰ ਪੜੋ ਜੀ। ਚਾਰੇ ਕੁੰਡਾਂ ਜੇ ਭਵ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਰੇ ਕੁੰਡਾਂ ਚੌਹਾਂ ਦਿਸ਼ਾਵਾਂ ਦੇ ਵਿੱਚ ਭਾਵੇਂ ਕੋਈ ਭਟਕ ਕੇ ਦੇਖ ਲਵੇ ਸਾਂ, ਪੂਰਬ ਪੱਛਮ ਉੱਤਰ ਦੱਖਣ ਚੌਹਾਂ ਦਿਸ਼ਾਵਾਂ ਵਿੱਚ ਭਟਕ ਕੇ ਭਾਵੇਂ ਦੇਖ ਲਵੇ ਸਾਂ। ਵੇਦ ਪੜ੍ਹੈ ਜੁਗ ਚਾਰ। ਫਿਰ ਕਹਿੰਦੇ ਹਨ ਵਿਚਾਰ ਕਰ ਕਰਕੇ ਚੌਹਾਂ ਯੁੱਗਾਂ ਦੇ ਵਿੱਚ ਭਾਵੇਂ ਜਨਮ ਧਾਰਨ ਕਰ ਕਰਕੇ ਜਾਂ ਫਿਰ ਚੌਹਾਂ ਯੁੱਗਾਂ ਜਿਹਨੇ ਉਮਰਾਂ ਸੰਸਾਰ ਦੇ ਅੰਦਰ ਵਧਾ ਕਰਕੇ ਇੰਨਾ ਸ਼ਕਤੀਆਂ ਵਾਲਾ ਕਰਮਾਤਾ ਵਾਲਾ ਹੋ ਕੇ ਵੇਦਾਂ ਸ਼ਾਸਤਰਾਂ ਨੂੰ ਵੀ ਭਾਵੇਂ ਬਾਰ-ਬਾਰ ਪੜ੍ਹ ਲੈਣਾ ਕਰੇ। ਵੇਦ ਪੜ੍ਹੇ ਯੁੱਗ ਚਾਰ ਵਾਰ ਭਾਵੇਂ ਵੇਦਾਂ ਸ਼ਾਸਤਰਾਂ ਨੂੰ ਵਿਚਾਰ ਕਰਕੇ ਦੇਖ ਲਵੇ। ਨਾਨਕ ਸਾਚਾ ਭੇਟੈ ਹਰ ਮਨ ਵਸੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦਾ ਨਾਮ ਉਦੋਂ ਹੀ ਹਿਰਦੇ ਅੰਦਰ ਵਸੇਗਾ ਜਦੋਂ ਸੱਚੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰੇਗਾ। ਭੇਟਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲੇਗਾ। ਗਰੀਬ ਨਵਾਜ ਹਜੂਰ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ ਹੈ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਣਾ ਕੀਤਾ ਹੈ। ਆਵਹਿ ਮੋਖ ਦੁਆਰ। ਉਹਨਾਂ ਗੁਰਮੁਖਾਂ ਨੇ ਮੁਕਤੀ ਦਾ ਦੁਆਰ ਪ੍ਰਾਪਤ ਕਰ ਲਿਆ ਹੈ। ਉਹਨਾਂ ਗੁਰਮੁਖ ਪਿਆਰਿਆਂ ਨੇ ਸਤ ਸੰਗਤ ਰੂਪੀ ਮੁਕਤੀ ਦਾ ਦਰ ਪ੍ਰਾਪਤ ਕਰ ਲਿਆ ਹੈ। ਉਹਨਾਂ ਨੂੰ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਗਿਆ ਹੈ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਹਿਰਦੇ ਅੰਦਰ ਨਾਮ ਵਸਾ ਲਿਆ ਹੈ। ਨਾਨਕ ਹੁਕਮ ਵਰਤੈ ਖਸਮ ਕਾ। ਸਤਿਗੁਰੂ ਜੀ ਫਰਮਾਉਂਦੇ ਹੈ ਸਾਰੀ ਸ੍ਰਿਸ਼ਟੀ ਦੇ ਮਾਲਕ ਪਰਮੇਸ਼ਰ ਦਾ ਹੁਕਮ ਵਰਤ ਰਿਹਾ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਐਸਾ ਵਾਹਿਗੁਰੂ ਹੈ ਜਿਸ ਪਰਮੇਸ਼ਰ ਦਾ ਸਭ ਜੀਵਾਂ ਦੇ ਤਮਾਮ ਪੈਦਾ ਕੀਤੇ ਹੋਏ ਜੀਵਾਂ ਤੇ ਹੁਕਮ ਵਰਤ ਰਿਹਾ ਹੈ। ਮਤ ਭਵੀ ਫਿਰਹਿ ਚਲ ਚਿਤ। ਪਰ ਕਹਿੰਦੇ ਨਾਮ ਤੋਂ ਵਿਹੂਣੇ ਜੀਵਾਂ ਦੇ ਜਿਹੜੇ ਮਤ ਹੈ ਨਾ ਉਹ ਭੌਂ ਗਈ ਹੈ। ਮਤ ਉਹਨਾਂ ਦੀ ਕਮਲੀ ਹੋ ਗਈ ਹੈ, ਉਹਨਾਂ ਦੇ ਮਨ ਦੇ ਵਿੱਚ ਕਮਲ ਆ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਸੇ ਕਰਕੇ ਉਹ ਭਟਕਦੇ ਫਿਰਦੇ ਆ। ਉਹਨਾਂ ਦਾ ਜਿਹੜਾ ਚਿੱਤ ਹੈ ਨਾ ਉਹ ਵੀ ਚਲਾਇਮਾਨ ਹੈ। ਚਲ ਚਿੱਤ ਉਹਨਾਂ ਦਾ ਸਥਿਤ ਹੁੰਦਾ ਹੀ ਨਹੀਂ ਹੈ, ਚਿੱਤ ਟਿਕਦਾ ਹੀ ਨਹੀਂ। ਹਰ ਸਮੇਂ ਚਲਾਇਮਾਨ ਹੋ ਕਰਕੇ ਰਹਿੰਦਾ ਹੈ, ਹਰ ਸਮੇਂ ਚਿੱਤ ਭਟਕਦਾ ਹੀ ਰਹਿੰਦਾ ਹੈ। ਇਹੋ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ ਮਤ ਭਾਵੀ ਫਿਰਹਿ ਚਲ ਚਿੱਤ।
ਕਹਿੰਦੇ ਹਨ ਕਿ ਜਿਨ੍ਹਾਂ ਦੀ ਮਤ ਦੇ ਵਿੱਚ ਸ਼ਰਾਬਪੁਣਾ ਆ ਗਿਆ ਨਾ, ਭਾਵਨਾ ਤੋਂ ਵਿਹੂਣੀ ਹੋ ਗਈ ਹੈ, ਜਿਨ੍ਹਾਂ ਨੇ ਪਰਮੇਸ਼ਰ ਦੀ ਮਨ ਦੇ ਵਿੱਚ ਭਾਵ ਨਹੀਂ ਰੱਖਣਾ ਕੀਤਾ, ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਸ਼ਰਧਾ ਭਾਵਨਾ ਨੇ ਹਿਰਦੇ ਅੰਦਰ ਧਾਰਨ ਕੀਤੀ ਔਰ ਚਿੱਤ ਕਰਕੇ ਚੰਚਲ ਹੋ ਕਰਕੇ ਰਹਿੰਦੇ ਹੈ। ਹਜ਼ੂਰ ਨੇ ਫਰਮਾਨ ਕੀਤਾ, ਭਵਹਿ, ਉਹ ਬਾਰ-ਬਾਰ ਜੂਨਾਂ ਦੇ ਵਿੱਚ ਹੀ ਭਵਦੇ ਫਿਰਦੇ ਹਨ, 84 ਦੇ ਗੇੜੇ ਵਿੱਚ ਹੀ ਹਰ ਸਮੇਂ ਭਟਕਦੇ ਰਹਿੰਦੇ ਹਨ। ਮਨ ਮੁਖ ਸੋ ਕਰ ਦੋਸਤੀ। ਹਜ਼ੂਰ ਕਹਿੰਦੇ ਜਿਹੜਾ ਮਾਦਾ ਪ੍ਰਸਤ ਮਨਮੁਖ ਜੀਵ ਦੇ ਨਾਲ ਕੋਈ ਦੋਸਤੀ ਕਰ ਲਵੇ, ਪ੍ਰੇਮ ਪਾ ਲੈਣਾ ਕਰੇ, ਸੁਖ ਕੇ ਪੁੱਛੈ ਮਿਤ। ਤੇ ਫਿਰ ਉਹਨੂੰ ਪੁੱਛੋ ਕਿ ਤੈਨੂੰ ਸੁੱਖ ਦੀ ਪ੍ਰਾਪਤੀ ਹੈ? ਨਹੀਂ। ਭਾਵ ਕਿ ਮਨਮੁਖ ਬੰਦਾ ਤਾਂ ਸਾਧ ਸੰਗਤ ਜੀ ਸਵਾਰਥੀ ਹੁੰਦਾ ਹੈ, ਜਿਹੜਾ ਆਪ ਮਨ ਪਿੱਛੇ ਲੱਗ ਕੇ ਮਨ ਮੱਤਾਂ ਕਰਦਾ, ਗੁਰੂ ਤੋਂ ਬੇਮੁਖ ਹੋਇਆ, ਮਨ ਨੂੰ ਆਪਣਾ ਮੁਖੀ ਬਣਾਇਆ, ਜਿਵੇਂ ਮਨ ਵਿੱਚ ਆਉਂਦਾ ਤਿਵੇਂ ਹੀ ਸੰਸਾਰ ਦੇ ਅੰਦਰ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਉਹ ਬੰਦੇ ਨੂੰ ਪੁੱਛ ਕੇ ਦੇਖੋ, ਮਨਮੁਖ ਦੇ ਨਾਲ ਪ੍ਰੇਮ ਕਰਨੇ ਕਰਕੇ ਕਿ ਤੈਨੂੰ ਸੁੱਖ ਪ੍ਰਾਪਤ ਹੋਇਆ? ਨਹੀਂ। ਮਨਮੁਖ ਦੀ ਖੋਟੀ ਸੰਗਤ ਕਰਨੇ ਕਰਕੇ ਕਦੇ ਸਾਧ ਸੰਗਤ ਜੀ ਸੁੱਖ ਪ੍ਰਾਪਤ ਹੋ ਹੀ ਨਹੀਂ ਸਕਦਾ। ਜਿਹੜਾ ਆਪ ਮਨ ਕਰਕੇ ਸੁੱਖ ਨਹੀਂ ਪ੍ਰਾਪਤ ਕਰ ਸਕਿਆ, ਦੂਜੇ ਨੂੰ ਕਿਵੇਂ ਸੁੱਖ ਦੇ ਸਕਦਾ ਹੈ? ਜਿਹੜਾ ਆਪ ਮਨ ਕਰਕੇ ਭਟਕਦਾ ਫਿਰ ਰਿਹਾ ਹੈ, ਦੂਜੇ ਨੂੰ ਭਲਾ ਕਿਵੇਂ ਸੁੱਖ ਦੇ ਸਕਦਾ ਹੈ? ਸੁੱਖ ਕੇ ਪੁੱਛੇ ਮਿੱਤ, ਕਹਿੰਦੇ ਉਹਦੇ ਨਾਲ ਭਾਵੇਂ ਮਿੱਤਰਤਾ ਪਾ ਕਰਕੇ ਪੁੱਛ ਲਵੋ, ਪ੍ਰੇਮ ਦੇ ਨਾਲ ਪੁੱਛ ਲੈਣਾ ਕਰੋ, ਪਰ ਨਹੀਂ, ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਗੁਰਮੁਖ ਸੋ ਕਰ ਦੋਸਤੀ। ਇਸ ਲਈ ਹਜ਼ੂਰ ਕਹਿੰਦੇ ਹਨ, ਹੈ ਸਿੱਖੋ, ਗੁਰਮੁਖਾਂ ਦੇ ਨਾਲ ਦੋਸਤੀ ਪ੍ਰੇਮ ਕਰਨਾ ਚਾਹੀਦਾ ਹੈ, ਜਿਨ੍ਹਾਂ ਦਾ ਮਨ ਵੀ ਸਤਿਗੁਰਾਂ ਦੇ ਸਨਮੁਖ ਹੋ ਕੇ ਰਹਿੰਦਾ ਹੈ, ਤਨ ਕਰਕੇ ਵੀ ਸਤਿਗੁਰਾਂ ਦੇ ਚਰਨਾਂ 'ਤੇ ਨਤਮਸਤਕ ਹੁੰਦੇ ਹੈ, ਬਾਣੀ ਕਰਕੇ ਵੀ ਸਤਿਗੁਰੂ ਜੀ ਦੇ ਸ਼ਬਦ ਨੂੰ ਹੀ ਗਾਉਂਦੇ ਹੈ। ਐਸੇ ਮਨ ਬਾਣੀ ਸਰੀਰ ਕਰਕੇ ਜੋ ਸਤਿਗੁਰਾਂ ਦੇ ਸਨਮੁਖ ਹੋ ਕੇ ਜੀਵਨ ਨਿਰਵਾਹ ਕਰਦੇ ਹੈ, ਉਹਨਾਂ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ, ਉਹਨਾਂ ਗੁਰਮੁਖਾਂ ਦੇ ਨਾਲ ਦੋਸਤੀ ਪ੍ਰੇਮ ਕਰਨਾ ਚਾਹੀਦਾ ਹੈ। ਸਤਿਗੁਰ ਸੋ ਲਾਏ ਚਿਤ। ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕਰਕੇ ਸਤਿਗੁਰੂ ਜੀ ਦੇ ਚਰਨਾਂ ਨਾਲ ਚਿੱਤ ਲੱਗ ਜਾਂਦਾ ਹੈ। ਇਹ ਸਿੱਖੋ, ਸਤਿਗੁਰੂ ਜੀ ਦੇ ਚਰਨਾਂ ਵਿੱਚ ਚਿੱਤ ਲੱਗ ਜਾਵੇਗਾ ਜੇ ਗੁਰਮੁਖਾਂ ਦੀ ਸੰਗਤ ਕਰੋਗੇ, ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਧ ਸੰਗਤ ਦੇ ਉਪਦੇਸ਼ ਦਿੱਤਾ ਹੈ, ਕਬੀਰ ਸਾਗਤ ਸੰਗ ਨਾ ਕੀਜੀਐ, ਦੂਰ ਰਹਿ ਜਾਈਐ ਭਾਗ। ਕਹਿੰਦੇ ਸਾਗਤ ਬੰਦੇ ਦੀ ਭੁੱਲ ਕੇ ਵੀ ਖੋਟੀ ਸੰਗਤ ਨਾ ਕਰੋ। ਜੇ ਪਤਾ ਲੱਗ ਜਾਂਦਾ ਨਾ ਕਿ ਖੋਟਾ ਮਨੁੱਖ ਮਨਮੁਖ ਬੰਦਾ ਆ ਰਿਹਾ ਸਾਗਤ, ਉਹਨੂੰ ਦੇਖ ਕਰਕੇ ਆਪਣਾ ਪਾਸਾ ਵੱਟ ਲਓ। ਇਹਨਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤ ਰਸਨਾ ਦੁਆਰਾ ਤਾੜਨਾ ਭਰੇ ਵਚਨ ਕੀਤੇ ਹੈ ਕਿ ਜਿੱਥੋਂ ਤੱਕ ਵੀ ਵਾਹ ਲੱਗੇ ਕੁਸੰਗਤ ਨਹੀਂ ਕਰਨੀ ਚਾਹੀਦੀ। ਜੇ ਕਿਤੇ ਥੋੜ੍ਹੀ ਬਹੁਤੀ ਪਹਿਲਾਂ ਸੰਗਤ ਕੀਤੀ ਹੈ ਨਾ, ਉਹਦਾ ਅਸਰ ਵੀ ਫਿਰ ਚਲਿਆ ਜਾਂਦਾ ਜੇ ਕੁਸੰਗਤ ਕਰਨ ਲੱਗ ਪਵੇ ਤਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਗੁਰਮੁਖਾਂ ਦੀ ਸੰਗਤ ਕਰਨੇ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਚਿੱਤ ਲੱਗਦਾ ਹੈ। ਜੰਮਣ ਮਰਨ ਕਾ ਮੂਲ ਕੱਟਿਐ। ਸਾਧ ਸੰਗਤ ਗੁਰਮੁਖਾਂ ਦੀ ਸੰਗਤ ਵਿੱਚੋਂ ਜੰਮਣ ਮਰਨ ਦਾ ਮੂਲ ਕਹਿੰਦੇ ਨੇ ਕਾਰਨ ਨੂੰ। ਕਾਰਨ ਕੀ ਹੈ? ਅਗਿਆਨ। ਅਗਿਆਨ ਕਰਕੇ ਹੀ ਜੰਮਣ ਮਰਨਾ ਹੈ। ਅਗਿਆਨ ਕਰਕੇ ਸੰਸਾਰ ਸਤ ਲੱਗਦਾ ਅਤੇ ਪਰਮਾਤਮਾ ਅਸਤ ਲੱਗਦਾ। ਜਗਤ ਸੱਚਾ ਭਾਸਦਾ ਤੇ ਪਰਮੇਸ਼ਰ ਤੇ ਸ਼ੱਕ ਹੈ। ਅਗਿਆਨ ਕਰਕੇ, ਨਾ ਸੋਝੀ ਹੋਣੇ ਕਰਕੇ। ਹਜ਼ੂਰ ਨੇ ਫਰਮਾਨ ਕੀਤਾ, ਐਸੀ ਸਤ ਸੰਗਤ ਦੀ ਮਹਾਨਤਾ ਹੈ। ਇਹ ਸਿੱਖੋ, ਭਾਵਨਾ ਦੇ ਨਾਲ ਗੁਰਮੁਖਾਂ ਦੀ ਸੰਗਤ ਕੀਤੀ ਜਾਵੇ ਤੇ ਜੰਮਣ ਮਰਨ ਦਾ ਜੋ ਮੂਲ ਅਗਿਆਨ ਹੈ ਨਾ, ਇਹ ਕੱਟਿਆ ਜਾਂਦਾ ਹੈ। ਮੂਲ ਕਾਰਨ ਜੰਮਣ ਮਰਨ ਦਾ ਜੋ ਹੈ, ਇਹ ਅਗਿਆਨ ਕੱਟਿਆ ਜਾਂਦਾ, ਦੂਰ ਹੋ ਜਾਂਦਾ ਹੈ। ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਤਾਂ ਕਹਿੰਦੇ ਹਨ ਕਿ ਸਭ ਜੀਵਾਂ ਦੇ ਹਿਰਦੇ ਅੰਦਰ ਹੋਣੇ ਕਰਕੇ, ਪਰਮਾਤਮਾ ਦੇ ਅੰਸ਼ ਹੋਣੇ ਕਰਕੇ, ਉਹ ਸਾਖੀ ਰੂਪ ਹੋਣੇ ਕਰਕੇ ਪਰਮਾਤਮਾ ਸਭ ਦਾ ਮਿੱਤਰ ਹੈ। ਉਸ ਵਾਹਿਗੁਰੂ ਦੇ ਚੇਤਨ ਸਤਾ ਹੋਣੇ ਕਰਕੇ ਉਹ ਪਰਮ ਸੁਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤਾਂ ਸੁਖ ਹੋ ਵੀ ਮਿੱਤ, ਤਾਂ ਪਰਮੇਸ਼ਰ ਦੇ ਨਾਲ ਮਿੱਤਰਤਾ ਪੈਂਦੀ ਹੈ ਜੋ ਸੁਖ ਸਰੂਪ ਹੈ। ਜੇ ਹਿਰਦੇ ਅੰਦਰ ਗਿਆਨ ਹੋ ਜਾਵੇ,
ਜਦੋਂ ਅਗਿਆਨ ਮਿਟ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਤਾਂ ਹੀ ਉਹ ਵਾਹਿਗੁਰੂ ਦੇ ਸੁਖ ਸਰੂਪ ਦੇ ਨਾਲ ਪ੍ਰੇਮ ਬਣਦਾ ਹੈ। ਨਹੀਂ ਤਾਂ ਜਗਤ ਦੇ ਧਨ ਪਦਾਰਥਾਂ ਦੇ ਨਾਲ, ਸੰਸਾਰ ਦੇ ਝੂਠੀ ਪ੍ਰੀਤ ਦੇ ਵਿੱਚ ਹੀ ਹਰ ਸਮੇਂ ਜੀਵ ਜਕੜਿਆ ਰਹਿੰਦਾ ਹੈ। ਭੁੱਲਿਆ ਆਪ ਸਮਝਾਏ ਸੀ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਜੋ 67 ਸ਼ਲੋਕ ਉਚਾਰਨ ਕੀਤੇ ਹੈ ਵਾਰਾਂ ਤੇ ਵਧੀਕ ਪਾਵਨ ਬਾਣੀ ਅੰਦਰ, ਸਤਿਗੁਰੂ ਜੀ ਅਖੀਰਲਾ ਸ਼ਲੋਕ ਇਹ ਸਮਾਪਤੀ ਦਾ ਉਚਾਰਨ ਕਰ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭੁੱਲਿਆ ਆਪ ਸਮਝਾਏ ਸੀ। ਜਗਤ ਅੰਦਰ ਹਰ ਇੱਕ ਜੀਵ ਭੁੱਲਣ ਹਾਰਾ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਖਿਨ ਖਿਨ ਮਾਤਰ ਸਮੇਂ ਵਿੱਚ ਅਸੀਂ ਭੁੱਲਣ ਹਾਰੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੁੱਲਿਆ ਹੋਇਆਂ ਨੂੰ ਸਮਝਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਜਗਤ ਅੰਦਰ ਜੇ ਵੱਡੇ ਤੋਂ ਵੱਡੇ ਅਸੀਂ ਭੁੱਲਣ ਹਾਰੇ ਹਾਂ ਤੇ ਵੱਡਿਆਂ ਤੋਂ ਵੱਡਾ ਬਖਸ਼ਣਹਾਰ ਬਖਸ਼ਾਂਦੂ ਪਰਮੇਸ਼ਰ ਆਪ ਹੈ। ਗਰੀਬ ਨਵਾਜ ਹਜ਼ੂਰ ਨਿਮਰਤਾ ਵਿੱਚ ਆ ਕੇ ਵਾਹਿਗੁਰੂ ਦੇ ਸਨਮੁਖ ਹੋ ਕੇ ਉਚਾਰਨ ਕਰਦੇ ਆ, ਭੁੱਲਿਆ ਆਪ ਸਮਝਾਏ ਸੀ। हे ਪਰਮਾਤਮਾ ਜੀ, ਭੁੱਲਿਆ ਹੋਇਆਂ ਨੂੰ ਆਪ ਹੀ ਸੋਝੀ ਦੇਣ ਵਾਲੇ ਹੋ, ਸਮਝਾਉਣ ਵਾਲੇ ਹੋ। ਜਾ ਕੋ ਨਦਰ ਕਰੇ। ਪਰ ਸਮਝ ਕਿਹਨੂੰ ਆਉਂਦੀ ਹੈ? ਪਰਮਾਰਥ ਦੇ ਰਸਤੇ ਤੇ ਚੱਲਣ ਦੀ, ਜੀਵਨ ਨੂੰ ਕਿਰਤਾਰਥ ਕਰਨੇ ਦੀ, ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਦੀ ਨਜ਼ਰ ਕਰ ਦਿੰਦਾ ਹੈ। ਕਿਹਨਾਂ ਨੂੰ ਸਾਧ ਸੰਗਤ ਐਸੀ ਸੋਝੀ ਮਿਲਦੀ ਹੈ ਕਿ ਜੀਵਨ ਕਿਵੇਂ ਸਫਲਾ ਕਰਨਾ ਹੈ, ਕਿਵੇਂ ਪਰਮ ਸੁਖ ਦੀ ਪ੍ਰਾਪਤੀ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾ ਕੋ ਨਦਰ ਕਰੇ, ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਦੀ ਨਜ਼ਰ ਕਰ ਦਿੰਦਾ ਹੈ। ਵਾਹਿਗੁਰੂ ਦਇਆ ਦ੍ਰਿਸ਼ਟੀ ਜਿਨ੍ਹਾਂ ਤੇ ਕਰਦਾ ਹੈ ਉਹ ਗੁਰਮੁਖ ਪਿਆਰੇ ਸੋਝੀ ਪ੍ਰਾਪਤ ਕਰ ਲੈਂਦੇ ਹੈ। ਉਹਨਾਂ ਦੇ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਐਸੇ ਗੁਰਮੁਖ ਪਿਆਰੇ ਉਹ ਸੋਝੀ ਪ੍ਰਾਪਤ ਕਰ ਲੈਂਦੇ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਦੀ ਨਜ਼ਰ ਕਰਦਾ ਹੈ। ਨਾਨਕ ਨਦਰੀ ਬਾਹਰੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ। ਕਹਿੰਦੇ ਜਿਹੜੇ ਜਗਤ ਦੇ ਅਲਪਗ ਜੀਵ ਪਰਮਾਤਮਾ ਦੀ ਕਿਰਪਾ ਤੋਂ ਬਾਹਰੇ ਹਨ, ਅਲਹਿਦਾ ਹਨ, ਜਿਨ੍ਹਾਂ ਨੇ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਤੋਂ ਵਾਂਝੇ ਰਹਿਣਾ ਕੀਤਾ ਹੈ, ਕਰਨ ਪਲਾਹ ਕਰੇ। ਉਹ ਤਾਂ ਕੂਕਦੇ ਪਏ ਹਨ, ਸੰਸਾਰ ਦੇ ਅੰਦਰ ਕੂਕਾਂ ਮਾਰਦੇ ਫਿਰਦੇ ਆ, ਰੋਂਦੇ ਕਰਲਾਉਂਦੇ ਫਿਰਦੇ ਆ। ਕਰਨ ਪਲਾਹ ਕਰੇ, ਉਹ ਕਰਨ ਭਾਵੇਂ ਯਤਨ ਦਾ ਭਲਾ ਕਰਦੇ ਆ ਰੱਬ ਦੇ ਨਾਲ ਮਿਲਣ ਦਾ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਉਹ ਸੰਸਾਰ ਅੰਦਰ ਹੀ ਕੂਕਦੇ ਰਹਿੰਦੇ ਹੈ। ਪਾਉਂਦੇ ਤਾਂ ਲੋੜਦੇ ਤਾਂ ਉਹ ਵੀ ਸੁੱਖ ਨੂੰ ਹੈ, ਪਰ ਦੁਨੀਆ ਦੇ ਸੁੱਖ ਲੋੜਦੇ ਹਨ ਕਿ ਜ਼ਿੰਦਗੀ ਸਾਡੀ ਸੁਖਾਲੀ ਬਤੀਤ ਹੋਵੇ, ਜੀਵਨ ਸੁੱਖਾਂ ਭਰਿਆ ਨਿਰਵਾਹ ਕਰੀਏ, ਦੁਨੀਆ ਦੇ ਸੁੱਖ ਸਾਨੂੰ ਮਿਲ ਜਾਣ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੰਸਾਰ ਦੇ ਅੰਦਰ ਹੀ ਕੂਕਦੇ ਰਹਿੰਦੇ ਹੈ, ਹਰ ਸਮੇਂ ਰੋਂਦੇ ਕਰਲਾਉਂਦੇ ਰਹਿੰਦੇ ਹੈ, ਪਰਮ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦੇ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਦੇ ਪਾਤਰ ਬਣਨਾ ਕੀਤਾ ਹੈ, ਕਿਰਪਾ ਦੀ ਨਜ਼ਰ ਜਿਨ੍ਹਾਂ ਤੇ ਪਰਮੇਸ਼ਰ ਨੇ ਕੀਤੀ ਹੈ, ਉਹ ਨਿਸ਼ਕਾਮ ਹੋ ਕੇ ਪਰਮੇਸ਼ਰ ਨੂੰ ਯਾਦ ਕਰਦੇ ਹੈ, ਵਾਹਿਗੁਰੂ ਦੀ ਭਗਤੀ ਰੂਪ ਸੇਵਾ ਕਰਦੇ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਉਹਨਾਂ ਨੂੰ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੇ ਨਿਸ਼ਕਾਮ ਵਾਹਿਗੁਰੂ ਦੀ ਭਗਤੀ ਰੂਪ ਸੇਵਾ ਕੀਤੀ ਹੈ, ਔਰ ਜੋ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਤੋਂ ਵਾਂਝੇ ਰਹਿ ਗਏ ਹੈ, ਕੇਵਲ ਦੁਨੀਆ ਦੇ ਸੁੱਖਾਂ ਨੂੰ ਹੀ ਮਾਣਨਾ ਕੀਤਾ ਹੈ, ਕੇਵਲ ਜਗਤ ਦੇ ਹੀ ਸੁੱਖਾਂ ਦੇ ਅੰਦਰ ਆਪਣੇ ਚਿੱਤ ਨੂੰ ਲਾ ਕੇ ਰੱਖਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਬਾਰ-ਬਾਰ ਕੂਕਾਂ ਹੀ ਮਾਰਦੇ ਰਹਿੰਦੇ ਹੈ। ਉਹਨਾਂ ਦਾ ਜਗਤ ਵਿੱਚ ਆਉਣਾ, ਜਨਮ ਧਾਰਨ ਕਰਨਾ, ਮੌਤ ਦੇ ਮਾਰੇ ਹੋਏ ਮਰ ਜਾਣਾ, ਫਿਰ ਜਮਾਂ ਦੀ ਫਾਹੀ ਵਿੱਚ ਪੈਣਾ, ਕੁੱਕਣਾ, ਉਹ ਮੁੱਕਦਾ ਹੀ ਨਹੀਂ ਹੈ। ਕਰਨ ਪਲਾਹ ਕਰੇ, ਉਹ ਪਰਮੇਸ਼ਰ ਦੇ ਇਸੇ ਤਰ੍ਹਾਂ ਹੀ ਮਰਜ਼ਾਦਾ ਦੇ ਵਿੱਚ ਜਗਤ ਅੰਦਰ ਰਹਿੰਦੇ ਹੈ, ਕਿਉਂਕਿ ਵਾਹਿਗੁਰੂ ਦਾ ਹੁਕਮ ਹੀ ਅਜਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਫਰਮਾਨ ਕੀਤਾ ਹੈ ਨਾ ਕਿ ਜਿਹੜਾ ਜੀਵ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਂਦਾ ਹੈ, ਉਹ ਫਿਰ ਬਹੁਤ ਸਜਾਏ ਪਿਆ ਦੇਸ ਲੰਮੈ,
ਉਹ ਕਹਿੰਦੇ ਬੜੀਆਂ ਨੂੰ ਸਜ਼ਾਵਾਂ ਮਿਲਦੀਆਂ ਨੇ। ਜ਼ਿੰਦਗੀ ਦੀ ਉਹਦੀ ਜਿਹੜੀ ਜੀਵਨ ਯਾਤਰਾ ਨਾ ਕਦੇ ਮੁਕੰਮਲ ਹੁੰਦੀ ਨਹੀਂ ਹੈ, ਕਰਤਾਰਤ ਹੁੰਦੀ ਹੀ ਨਹੀਂ, ਮੁੱਕਦੀ ਨਹੀਂ ਹੈ। ਉਹ 84 ਦੇ ਗੇੜੇ ਵਿੱਚ ਹੀ ਪਿਆ ਰਹਿੰਦਾ ਹੈ, ਬਾਰ-ਬਾਰ ਕੂਕਾਂ ਹੀ ਮਾਰਦਾ ਰਹਿੰਦਾ ਹੈ, ਜੋ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਤੋਂ ਵਾਂਝਾ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਭੁੱਲਿਆ ਆਪ ਸਮਝਾਏ ਸੀ, ਜਾ ਕੋ ਨਦਰ ਕਰੇ। ਨਾਨਕ ਨਦਰੀ ਬਾਹਰੀ, ਕਰਨ ਪਲਾਹ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।